ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਤੇ ਫੇਸਬੁੱਕ ਤੇ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 13 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਸਾਡੇ ਲਈ ਟਰੱਕਿੰਗ ਲਈ ਸਪੈਸ਼ਲ ਪ੍ਰੋਗਰਾਮ ਹੁੰਦਾ। ਪਹਿਲਾਂ ਕੁਛ ਕੁ ਆਪਾਂ ਸਾਂਝੀਆਂ ਖਬਰਾਂ ਸਾਂਝੀਆਂ ਕਰਾਂਗੇ ਤੇ ਕੁਛ ਮਿੰਟਾਂ ਬਾਅਦ ਫਿਰ ਟਰੱਕਿੰਗ ਦੇ ਉੱਤੇ ਗੱਲਬਾਤ ਕਰਾਂਗੇ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ, ਗਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਕੌਰ ਪਾਬਲਾ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੱਧੂ ਟੈਕਸਸ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਹੜੇ ਕਿ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਸੈੱਲ ਕਰਦੇ ਨੇ। ਤੁਹਾਨੂੰ ਡਰਾਈਵ ਐਂਡ ਰੀਫਰ ਟ੍ਰੇਲਰ ਚਾਹੀਦੇ ਹੋਣ ਤਾਂ ਯੂਟਿਲਿਟੀ ਟ੍ਰੇਲਰ ਸੇਲਸ ਵਾਲਿਆਂ ਦੇ ਨਾਲ ਸੰਪਰਕ ਕਰੋ। ਆਪਣੇ ਉੱਥੇ ਪੰਜਾਬੀ ਮੁੰਡੇ ਕੰਮ ਕਰਦੇ ਨੇ। ਸੁੱਖੀ ਦਸਾਂਝ, ਦੀਪ ਸਿੰਘਾ, ਮੈਨੀ ਸਾਧਰਾ। ਇਹਨਾਂ ਦੇ ਨਾਲ ਗੱਲ ਕਰਨ ਦੇ ਲਈ ਇਹਨਾਂ ਨੂੰ ਕਾਲ ਕਰੋ 1-888 381 5911 1-888 381 5911 ਦੇ ਉੱਤੇ ਯੂਟਿਲਿਟੀ ਟ੍ਰੇਲਰ ਸੇਲਸ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਤੇ ਜੇ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ ਨਵੇਂ ਜੋਬਲੈਸ ਕਲੇਮ ਆਏ ਹੈਗੇ ਆ, ਉਹਨਾਂ ਦੇ ਮੁਤਾਬਕ 9,63,000 ਲੋਕਾਂ ਨੇ ਜਿਹੜਾ ਜੋਬਲੈਸ ਕਲੇਮ ਫਾਈਲ ਕੀਤਾ ਆ। ਸੋ ਪਹਿਲੀ ਵਾਰੀ ਮਾਰਚ ਤੋਂ ਜਦੋਂ ਹੀ ਪੈਂਡੈਮਿਕ ਸ਼ੁਰੂ ਹੋਇਆ ਸੀ, ਉਸ ਤੋਂ ਲੈ ਕੇ ਹੁਣ ਤੱਕ ਇਹ ਪਹਿਲਾ ਹਫ਼ਤਾ ਆ ਜਦੋਂ 1 ਮਿਲੀਅਨ ਤੋਂ ਘੱਟ ਲੋਕਾਂ ਨੇ ਜੋਬਲੈਸ ਕਲੇਮ ਜਿਹੜਾ ਆ ਫਾਈਲ ਕੀਤਾ ਹੈਗਾ ਆ। ਅਤੇ 15.5 ਮਿਲੀਅਨ ਲੋਕਾਂ ਨੇ ਹੁਣ ਤੱਕ ਟੋਟਲ ਕਲੇਮ ਫਾਈਲ ਕੀਤੇ ਆ। ਸੋ ਜੋ ਕਿ 6 ਲੱਖ ਦੇ ਕਰੀਬ ਘੱਟ ਬਣਦੇ ਆ। ਵਾਲ ਸਟਰੀਟ ਜਰਨਲ ਸੋਚਦੀ ਸੀ ਭਈ 1.1 ਮਿਲੀਅਨ ਦੇ ਕਰੀਬ ਲੋਕ ਜਿਹੜੇ ਅਨਪਲਾਇਮੈਂਟ ਫਾਈਲ ਕਰਨਗੇ, ਪਰ ਇਹ ਫਿਗਰਸ ਉਸ ਤੋਂ ਘੱਟ ਆਏ ਹੈਗੇ ਆ। ਜੀ, ਇਹ ਪਹਿਲੀ ਵਾਰੀ ਹੋਇਆ ਵੀ 1 ਮਿਲੀਅਨ ਤੋਂ ਥੱਲੇ ਆਂਕੜਾ ਜਿਹੜਾ ਆ ਉਹ ਗਿਆ ਹੈਗਾ ਆ। ਅਤੇ ਇਸੇ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਵੀ ਜੋਬਲੈਸ ਕਲੇਮਸ ਜਿਹੜੇ ਫਸਟ ਟਾਈਮ ਜੋਬਲੈਸ ਕਲੇਮਸ ਆ ਉਹ ਘਟੇ ਹੈਗੇ ਨੇ। ਸੋ ਇੱਥੋਂ ਥੋੜ੍ਹਾ ਜਿਹਾ ਪੋਜ਼ੀਟਿਵ ਜਿਹੜਾ ਉਹ ਦੇਖਿਆ ਜਾ ਸਕਦਾ ਆ। ਸੋ ਜਿਹੜੀ ਪੈਂਡੈਮਿਕ PUA ਅਸਿਸਟੈਂਸ ਜਿਹੜੀ ਸੀਗੀ, ਉਸ ਦੇ ਵਿੱਚ 4,88,000 ਨਵੇਂ ਕਲੇਮ ਜਿਹੜੇ ਆ ਉਹ ਫਾਈਲ ਕੀਤੇ ਗਏ ਆ। PUA ਦੇ ਅਧੀਨ ਉਹ ਲੋਕ ਆਉਂਦੇ ਨੇ ਜਿਹੜੇ ਗਿਗ ਵਰਕਰ ਜਾਂ ਸੈਲਫ ਇੰਪਲੋਇਡ ਵਰਕਰ ਜਿਹੜੇ ਉਹ ਹੁੰਦੇ ਨੇ। ਅਤੇ ਅਜੇ ਵੀ ਜੇ ਦੱਸਿਆ ਜਾਵੇ ਤਾਂ 28 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਅਨਇੰਪਲੋਇਮੈਂਟ ਬੈਨੀਫਿਟ ਜਿਹੜੇ ਆ ਉਹ ਮਿਲ ਰਹੇ ਹੈਗੇ ਆ। ਇਹ ਵੀ ਉੱਦਾਂ ਇਹ ਅੰਕੜਾ ਪਿਛਲੇ ਹਫ਼ਤੇ ਦੇ ਨਾਲੋਂ 3 ਮਿਲੀਅਨ ਜਿਹੜਾ ਉਹ ਥੱਲੇ ਗਿਆ ਹੈਗਾ ਆ। ਇੱਕ ਟਾਈਮ ਦੇ ਉੱਤੇ 31 ਮਿਲੀਅਨ ਲੋਕ ਜਿਹੜੇ ਆ ਉਹ ਅਨਇੰਪਲੋਇਮੈਂਟ ਰੈਗੂਲਰ ਬੇਸਿਸ ਦੇ ਉੱਤੇ ਮਤਲਬ 1 ਵੀਕ ਤੋਂ ਵੱਧ 2 ਵੀਕ ਜਾਂ ਉਸ ਤੋਂ ਵੱਧ ਜਿਹੜੀ ਉਹਨਾਂ ਨੂੰ ਉਹ ਮਿਲ ਰਹੀ ਸੀ। ਸੋ ਫਸਟ ਟਾਈਮ ਜਿਹੜੇ ਵਾਲੇ ਆ ਉਹ ਥੋੜ੍ਹੇ ਘਟੇ ਆ ਅਤੇ ਡੈਫੀਨੇਟਲੀ ਇਹ ਇੱਕ ਚੰਗਾ ਸਾਈਨ ਜਿਹੜਾ ਆਪਾਂ ਉਹ ਦੇਖ ਸਕਦੇ ਹਾਂ। ਪਰ ਇਸ ਦੇ ਬਾਵਜੂਦ ਅੱਜ ਜਿਹੜਾ ਡਾਓ ਜੋਨਸ ਉਸ ਦੇ ਵਿੱਚ ਕੋਈ ਬਹੁਤਾ ਉਛਾਲ ਨਹੀਂ ਜਿਹੜਾ ਹੈਗਾ, ਉਹ ਉੱਥੇ ਕੁ ਜੇ ਹੀ ਚੱਲ ਰਿਹਾ। 30 ਪੁਆਇੰਟ ਇਨਫੈਕਟ ਜਿਹੜਾ ਥੋੜ੍ਹਾ ਜਿਹਾ ਥੱਲੇ ਨੂੰ ਹਾਲ ਦੀ ਘੜੀ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉੱਥੇ ਨੂੰ ਗਿਆ ਹੈਗਾ ਆ। ਜੀ, ਇਸੇ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਉਹ ਹੁਣ ਕੁਛ ਦਿਨਾਂ ਤੋਂ ਬਾਅਦ ਬਾਹਰ ਨਿਕਲੇ ਆ, ਕਿਉਂਕਿ ਜਦੋਂ ਉਹਨਾਂ ਦਾ ਇੱਕ ਸਕੈਂਡਲ ਪਿੱਛੇ ਆਇਆ ਸੀ, ਖਾਸ ਕਰਕੇ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਲੋਕਾਂ ਦੀ ਡਾਟਾ ਦੇ ਨਾਲ ਰਿਲੇਟਡ ਸੀਗਾ। ਸੋ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਇਕੋਨਮੀ ਦੀ ਗੱਲ ਕੀਤੀ ਹੈਗੀ ਆ ਅਤੇ ਨਾਲ ਦੀ ਨਾਲ ਜਿਹੜੇ ਹੋਰ ਇਸ਼ੂਜ਼ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਵਰਕਆਊਟ ਕੀਤਾ, ਟੈਕਸ ਕ੍ਰੈਡਿਟ, ਸਮਾਲ ਬਿਜ਼ਨਸ ਲੋਨ, ਅਨਪਲਾਇਮੈਂਟ, ਹਾਊਸਿੰਗ ਕਪੈਸਿਟੀ, ਅਵਿਕਸ਼ਨ ਮੋਰਾਟੋਰੀਅਮ, ਇਹ ਸਾਰੇ ਜਿਹੜੇ ਹੈਗੇ ਆ। ਅਤੇ ਨਾਲ ਦੀ ਨਾਲ ਇਨਫਰਾਸਟਰਕਚਰ ਪ੍ਰੋਜੈਕਟਸ ਦੇ ਉੱਤੇ, ਵਾਈਲਡ ਫਾਇਰ ਪ੍ਰੀਵੈਂਸ਼ਨ,
ਵਰਕਫੋਰਸ ਟ੍ਰੇਨਿੰਗ, ਸਮਾਲ ਬਿਜ਼ਨਸ ਹਾਇਰਿੰਗ ਕ੍ਰੈਡਿਟ, ਇਹਨਾਂ ਜਿਹੜੇ ਇਸ਼ੂਜ਼ ਆ ਇਹਨਾਂ ਦੇ ਉੱਤੇ ਗੱਲਬਾਤ ਕੀਤੀ। ਜੀ, ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਇੱਕ ਵੱਡੀ ਅਨਾਊਂਸਮੈਂਟ ਕੀਤੀ ਆ, ਇਤਿਹਾਸਿਕ ਜਿਹੜੀ ਇਹ ਮੰਨੀ ਜਾ ਰਹੀ ਆ। ਕਹਿੰਦੇ ਵੀ ਇਹ ਇੱਕ ਪੀਸ ਐਗਰੀਮੈਂਟ ਇਜ਼ਰਾਈਲ ਅਤੇ UAE ਦੇ ਦਰਮਿਆਨ, ਯੂਨਾਈਟਿਡ ਅਰਬ ਐਮੀਰੇਟਸ, ਇਹਨਾਂ ਦੇ ਦਰਮਿਆਨ ਜਿਹੜਾ ਆ ਉਹ ਹੋਇਆ ਆ। ਰਾਸ਼ਟਰਪਤੀ ਟਰੰਪ ਨੇ ਇਸ ਦੀ ਅਨਾਊਂਸਮੈਂਟ ਜਿਹੜੀ ਉਹ ਕੀਤੀ ਹੈ ਅਤੇ ਕਹਿੰਦੇ ਜਿਹੜਾ ਪਰਸ਼ੀਅਨ ਗਲਫ ਆ, ਇਸ ਦੇ ਨਾਲ ਇੱਥੇ ਸ਼ਾਂਤੀ ਜਿਹੜੀ ਆ ਉਹ ਆ ਸਕਦੀ ਆ। ਤੀਜਾ ਮੁਲਕ ਜਿਹੜਾ ਬਣਿਆ ਆ ਜਿਨ੍ਹਾਂ ਨੇ ਜਿਊਇਸ਼ ਨੇਸ਼ਨ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਜਿਹੜੇ ਆ ਉਹ ਖੋਲ੍ਹੇ ਨੇ ਅਤੇ ਸਮਝੌਤਾ ਜਾਂ ਕਹਿ ਲਓ ਵੀ ਸ਼ਾਂਤੀ ਵੱਲ ਨੂੰ ਜਿਹੜੇ ਕਦਮ ਆ ਉਹ ਵਧਾਏ ਆ। ਦੋਨਾਂ ਹੀ ਮੁਲਕਾਂ ਦੇ ਰਿਪਰੈਜ਼ੈਂਟੇਟਿਵ ਕਹਿੰਦੇ ਆ ਉਹ ਜਲਦ ਮਿਲਣਗੇ ਅਤੇ ਇਹਨਾਂ ਐਗਰੀਮੈਂਟਸ ਦੇ ਉੱਤੇ ਜਿਹੜੇ ਆ ਉਹ ਹਸਤਾਖਰ ਕਰਨਗੇ ਅਤੇ ਇੱਕ ਜੁਆਇੰਟ ਸਟੇਟਮੈਂਟ ਜਿਹੜੀ ਆ ਉਹ ਆਵੇਗੀ। A huge breakthrough today, historic peace agreement between two great friends, Israel and UAE। ਇਹ ਰਾਸ਼ਟਰਪਤੀ ਟਰੰਪ ਨੇ ਅੱਜ ਇਸ ਦੇ ਵਿੱਚ ਟਵੀਟ ਕੀਤਾ। ਓਵਲ ਆਫਿਸ ਤੋਂ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇੱਦਾਂ ਹੋਣ ਦੇ ਨਾਲ ਇਜ਼ਰਾਈਲ ਵਾਲਿਆਂ ਨੇ ਜਿਹੜਾ ਵੈਸਟ ਬੈਂਕ ਦਾ ਇੱਕ ਹਿੱਸਾ ਅਨੈਕਸ ਕਰਨਾ ਸੀ, ਆਪਣੇ ਅਧੀਨ ਜਿਹੜਾ ਉਹ ਲੈ ਲੈਣਾ ਸੀਗਾ, ਉਹ ਉਹਨਾਂ ਨੇ ਕਰਨ ਤੋਂ ਜਿਹੜਾ ਹੁਣ ਹੱਥ ਜਿਹੜੇ ਪਿੱਛੇ ਆ ਉਹ ਕਰ ਲਏ ਹੈਗੇ ਆ। ਸੋ ਇਹ ਹੁਣ ਦੇਖਦੇ ਆ ਕੀ ਬਣਦਾ। ਇਸ ਤੋਂ ਇਲਾਵਾ 2 ਅਰਬ ਮੁਲਕ ਜਿਹੜੇ ਇਜਿਪਟ, ਮਿਸਰ ਅਤੇ ਜਾਰਡਨ ਜਿਹੜੇ ਆ ਉਹਨਾਂ ਦੇ ਨਾਲ ਇਜ਼ਰਾਈਲ ਦੇ ਸੰਬੰਧ ਜਿਹੜੇ ਉਹ ਚੱਲ ਰਹੇ ਨੇ। ਪੋਜ਼ੀਟਿਵ ਸੰਬੰਧ ਆਪਾਂ ਕਹਿ ਸਕਦੇ ਹਾਂ ਵੀ ਪੀਸ ਸੰਬੰਧ ਜਿਹੜੇ ਉਹ ਚੱਲ ਰਹੇ ਆ। ਜਾਰਡਨ ਨੇ 1994 ਦੇ ਵਿੱਚ ਅਤੇ ਮਿਸਰ ਨੇ 1979 ਦੇ ਵਿੱਚ ਇਹਨਾਂ ਦੇ ਨਾਲ ਇਹ ਸਮਝੌਤੇ ਕੀਤੇ ਸੀਗੇ। ਜੀ ਸੋ ਬਿਲਕੁਲ ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਦੇ ਸੈਕਟਰੀ ਜਿਹੜੇ ਪਾਂਪੀਓ ਆ, ਉਹਨਾਂ ਨੇ ਵੀ ਜਿਹੜੀ ਦੋਨਾਂ ਮੁਲਕਾਂ ਨੂੰ, ਇਜ਼ਰਾਈਲ ਅਤੇ ਐਮੀਰੇਟਸ ਨੂੰ ਵਧਾਈਆਂ ਦਿੱਤੀਆਂ ਹੈਗੀਆਂ। ਸਾਰਿਆਂ ਨੂੰ ਪਤਾ ਵੀ ਬਹੁਤ ਲੰਮੇ ਸਾਲਾਂ ਤੋਂ ਮਿਡਲ ਈਸਟ ਦੇ ਵਿੱਚ ਜਿਹੜੀ ਆ ਇੱਕ ਤਰ੍ਹਾਂ ਨਾਲ ਲੜਾਈ ਚੱਲ ਰਹੀ ਹੈਗੀ ਆ। ਸੋ ਇਹਦੇ ਨਾਲ ਸ਼ਾਇਦ ਥੋੜ੍ਹੀ ਬਹੁਤੀ ਸ਼ਾਂਤੀ ਆਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਨਿਊਯਾਰਕ ਦੇ ਵਿੱਚ ਜਦੋਂ ਪਹਿਲੇ 2 ਮਹੀਨੇ ਸੀਗੇ COVID-19 ਦੇ, ਜਦੋਂ ਪੂਰਾ ਕਹਿਰ ਉੱਥੇ ਢਹਿ ਰਿਹਾ ਸੀਗਾ, ਤਾਂ ਕਹਿੰਦੇ ਵੀ ਉਸ ਆਊਟਬ੍ਰੇਕ ਦੇ ਜਿਹੜੇ ਆંકੜੇ ਆ 1918 ਦੀ ਪੈਂਡੈਮਿਕ ਦੇ ਆંકੜਿਆਂ ਦੇ ਨਾਲ ਮੇਲ ਖਾਂਦੇ ਸੀਗੇ ਅਤੇ ਉਸ 1918 ਵਾਲੀ ਪੈਂਡੈਮਿਕ ਦੇ ਵਿੱਚ 50 ਮਿਲੀਅਨ ਲੋਕ ਉਦੋਂ ਜਿਹੜੇ ਅਨੁਮਾਨਿਤ ਜਿਹੜੇ ਉਹ ਮਾਰੇ ਗਏ ਸੀਗੇ। ਸੋ ਇਹ ਵੀ ਇੱਕ ਖਤਰੇ ਦੀ ਜਿਹੜੀ ਬਹੁਤ ਵੱਡੀ ਜਿਹੜੀ ਸੀਗੀ ਚੁਣੌਤੀ ਸੀਗੀ ਨਿਊਯਾਰਕ ਦੇ ਮੂਹਰੇ, ਪਰ ਉਹਨਾਂ ਨੇ ਕਾਬੂ ਜਿਹੜਾ ਕਰਨ ਦੇ ਵਿੱਚ ਕਾਮਯਾਬ ਉਹ ਜ਼ਰੂਰ ਰਹੇ ਨੇ ਅਤੇ ਹੁਣ ਉਹ ਇਨਫੈਕਟ ਹੌਲੀ ਹੌਲੀ ਖੁੱਲ੍ਹਣ ਦੀ ਕਗਾਰ ਦੇ ਉੱਤੇ ਆ ਅਤੇ ਬਾਕੀ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਕਈ ਥਾਂ 'ਤੇ ਮਾੜੇ ਜਿਹੜੇ ਆ ਉਹ ਹੁੰਦੇ ਜਾ ਰਹੇ ਆ। ਸੋ ਉਹਨਾਂ ਦੇ ਵੱਲੋਂ ਆਪਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਆ, ਜਿੱਥੇ ਜਿੱਥੇ ਵੀ ਇੱਦਾਂ ਦੇ ਹਾਲਾਤ ਸੀਗੇ ਵੀ ਉਹਨਾਂ ਦੀ ਸਥਿਤੀ ਜਿਹੜੀ ਆ ਹੋਰ ਥਾਵਾਂ ਦੇ ਉੱਤੇ ਨਾ ਬਣੇ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ 10,000 ਤੋਂ ਵੱਧ ਏਕੜ ਲੇਕ ਹੋਈਜ਼ ਜਿਹੜੀ ਆ ਉੱਥੇ ਸੜ ਕੇ ਜਿਹੜੇ ਤਬਾਹ ਹੋ ਗਏ ਹੈਗੇ ਆ। ਸੋ ਕਾਫੀ ਏਰੀਏ ਦੇ ਵਿੱਚ ਲਾਸ ਐਂਜਲਸ ਕਾਉਂਟੀ ਜਿਹੜੀ ਆ ਉਹ ਅੱਗ ਦੇ ਘੇਰੇ ਦੇ ਵਿੱਚ ਹੈਗੀ ਆ। ਕਹਿੰਦੇ ਵੀ ਉੱਥੇ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਪੂਰੀ ਕੋਸ਼ਿਸ਼ ਕਰ ਰਹੀ ਹੈਗੀ ਆ ਇਸ ਅੱਗ ਨੂੰ ਜਲਦੀ ਤੋਂ ਜਲਦੀ ਬੁਝਾਇਆ ਜਾਵੇ। ਸੋ ਸਾਰੇ ਸਰੋਤਿਆਂ ਨੂੰ ਪਤਾ ਹੀ ਆ ਵੀ ਸਤੰਬਰ, ਅਗਸਤ ਅਤੇ ਅਕਤੂਬਰ ਇਹ 3 ਮਹੀਨੇ ਬੜੇ ਖਤਰਨਾਕ ਹੁੰਦੇ ਆ ਕੈਲੀਫੋਰਨੀਆ ਦੇ ਵਿੱਚ। ਖਾਸ ਕਰਕੇ ਪਿਛਲੇ ਕਈ ਸਾਲਾਂ ਤੋਂ ਕੈਲੀਫੋਰਨੀਆ ਦੇ ਵਿੱਚ ਅੱਗ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਜੀ, ਰਾਸ਼ਟਰਪਤੀ ਟਰੰਪ ਨੇ USPS ਦੀ ਫੰਡਿੰਗ ਨੂੰ ਇੱਕ ਵਾਰੀ ਫੇਰ ਜਿਹੜਾ ਉਹ ਰੋਕਿਆ ਆ ਅਤੇ ਕਹਿੰਦੇ ਵੀ USPS ਨੇ ਵਾਰ-ਵਾਰ ਕਿਹਾ ਵੀ ਸਾਡੇ ਕੋਲ ਇਨਫ ਜਿਹੜੇ ਆ ਉਹ ਰਾਸ਼ੀ ਨਹੀਂ ਹੈਗੀ ਵੀ ਜਿਹੜੀ ਮੇਲ ਇਨ ਵੋਟਿੰਗ ਆ ਉਸ ਨੂੰ ਕਾਰਗਰ ਤਰੀਕੇ ਦੇ ਨਾਲ ਨਿਭਾ ਸਕਣ। ਅਤੇ ਰਾਸ਼ਟਰਪਤੀ ਟਰੰਪ ਮੇਲ ਇਨ ਵੋਟਿੰਗ ਦੇ ਖਿਲਾਫ ਜਿਹੜਾ ਉਹ ਕਰ ਰਹੇ ਅਤੇ ਇੱਦਾਂ ਲੱਗ ਰਿਹਾ ਵੀ ਸ਼ਰੇਆਮ ਵੋਟਾਂ ਜਿਹੜੀਆਂ ਆ ਉਹ ਮੇਲ ਇਨ ਦੇ ਵਿੱਚ ਨਹੀਂ ਪਾਉਣੀਆਂ ਚਾਹੁੰਦੇ ਰਾਸ਼ਟਰਪਤੀ। ਇਹ ਹੁਣ ਆਈ ਡੋਂਟ ਨੋ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਲੋਕੀ ਜਿਹੜੇ ਉਹ ਦੇਖ ਰਹੇ ਆ, ਕਿਉਂ ਇਸ ਚੀਜ਼ ਦਾ ਜਿਹੜਾ ਉਹ ਸਮਰਥਨ ਕਰ ਰਿਹਾ, ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਵੋਟਾਂ ਪੈਣੋਂ ਰਹਿ ਜਾਣੀਆਂ ਜੇ USPS ਦੀ ਫੰਡਿੰਗ ਜਿਹੜੀ ਉਹ ਨਾ ਹੋਈ। ਪੋਸਟ ਮਾਸਟਰ ਜਿਹੜਾ ਇਹਨਾਂ ਨੇ ਨਵਾਂ ਲਾਇਆ ਉਹਦੇ ਕੌਨਫਲਿਕਟ ਆਫ ਇੰਟਰਸਟ ਜਿਹੜੇ ਆ ਉਹ ਸਾਹਮਣੇ ਜਿਹੜੇ ਉਹ ਆ ਰਹੇ ਆ ਅਤੇ ਖੁਦ ਰਾਸ਼ਟਰਪਤੀ ਟਰੰਪ ਵੋਟਾਂ ਦੇ ਖਿਲਾਫ ਹੀ ਜਿਹੜੇ ਉਹ ਹੋਏ ਪਏ ਆ, ਜਦ ਕਿ ਆਪ ਐਬਸੈਂਟੀ ਬੈਲਟ, ਮੇਲ ਇਨ ਬੈਲਟ ਦੀ ਜਿਹੜੀ ਉਹ ਵਰਤੋਂ ਕਰਦੇ ਆ। ਸੋ ਇਹ ਕਿਤੇ ਨਾ ਕਿਤੇ ਇਹਨਾਂ ਵੋਟਾਂ ਦੇ ਵਿੱਚ ਆਪਣਾ ਜਿਹੜਾ ਕਹਿ ਲਓ ਵੀ ਉਹ ਇਹ ਸੋਚਦੇ ਆ ਵੀ ਉਹਨਾਂ ਦੀ ਪਾਰਟੀ ਵਾਲੇ ਆ ਉਹ ਜ਼ਿਆਦਾ ਜਾ ਕੇ ਲਾਈਨਾਂ ਚਲਾ ਕੇ ਜਿਹੜੀਆਂ ਵੋਟਾਂ ਪਾਉਂਦੇ ਆ ਅਤੇ ਦੂਜੀ ਪਾਰਟੀ ਵਾਲਿਆਂ ਨੂੰ ਇਸ ਦੇ ਵਿੱਚ ਬੈਨੀਫਿਟ ਹੁੰਦਾ ਆ। ਸੋ ਇਸ ਲਈ ਇਸ ਚੀਜ਼ ਦੇ ਉਹ ਖਿਲਾਫ ਆ ਅਤੇ ਉਹ ਬਾਰ-ਬਾਰ ਇਸੇ ਚੀਜ਼ ਨੂੰ ਜਿਹੜੇ ਉਹ ਕਹਿ ਰਹੇ ਆ ਵੀ ਕਹਿੰਦੇ ਹੀ ਵਿਲ ਕੀਪ ਬਲੋਕਿੰਗ ਫੰਡਿੰਗ, ਵੀ ਮੈਂ ਇਸ ਦੀ ਫੰਡਿੰਗ ਜਿਹੜੀ ਆ ਉਹ ਹਮੇਸ਼ਾ ਹੀ ਰੋਕਦਾ ਰਹਾਂਗਾ।
ਇਹ ਦੱਸ ਜਾਈਏ ਵੀ USPS ਜਿਹੜੀ ਇਹ ਸਰਕਾਰੀ ਸੰਸਥਾ ਹੈਗੀ ਆ, ਇਹ ਬਾਕੀ ਥਾਵਾਂ ਦੇ ਉੱਤੇ ਜਿਹੜੇ ਤਾਂ ਹੈਗੇ ਆ ਸਿਟੀਜ਼ ਆ, ਉਹਨਾਂ ਥਾਵਾਂ ਦੇ ਉੱਤੇ ਤਾਂ ਚਲੋ ਠੀਕ ਆ, ਬਾਕੀ ਸਾਰੀ ਚੀਜ਼ਾਂ ਪਹੁੰਚ ਜਾਂਦੀਆਂ। ਜਿਹੜੇ ਪੇਂਡੂ ਇਲਾਕੇ ਆ, ਰੂਰਲ ਇਲਾਕੇ ਆ, ਦੂਰ ਦਰਾਡੇ ਵਾਲੇ ਇਲਾਕੇ ਆ, ਉਹਨਾਂ ਵਾਸਤੇ ਇਹ ਬਹੁਤ ਵੱਡੀ ਜਿਹੜੀ ਇੱਕ ਕਹਿ ਲਓ ਵੀ ਸਰਵਿਸ ਹੈਗੀ ਆ। ਨਹੀਂ ਤਾਂ ਦੂਜਿਆਂ ਨੇ ਤਾਂ ਫਿਰ ਤੁਹਾਨੂੰ ਪਤਾ ਵੀ ਕਿੰਨਾ ਮਹਿੰਗਾ ਜਿਹੜਾ ਆ ਉਹ ਉਹਨਾਂ ਨੇ ਕੰਮ ਕਰਨਾ, ਵੀ ਉਹਨਾਂ ਤੱਕ ਤਾਂ ਚਿੱਠੀਆਂ ਪਹੁੰਚਣੀਆਂ, ਪੜ੍ਹਨੀਆਂ, ਸਮੇਂ ਸਿਰ ਕਰਨੀਆਂ ਜਿਹੜੀਆਂ, ਉਹ USPS ਤੋਂ ਬਗੈਰ ਜਿਹੜੀ ਉਹ ਹੋ ਨਹੀਂ ਸਕਦੀ। ਇਹ ਬਹੁਤ ਸਾਰੇ ਲੋਕ ਇਹ ਕਹਿ ਰਹੇ ਵੀ USPS ਨੂੰ ਬਿਜ਼ਨਸ ਵਾਸਤੇ ਨਾ ਦੇਖੋ, ਇਸ ਨੂੰ ਐਜ਼ ਏ ਆਪਣੇ ਉਹਨਾਂ ਲੋਕਾਂ ਦੇ ਲਈ ਜਿਹੜਾ ਸਰਵਿਸ ਦੇ ਵਜੋਂ ਜਿਹੜਾ ਦੇਖਿਆ ਜਾਵੇ ਵੀ ਇਹ ਬਹੁਤ ਲਾਜ਼ਮੀ ਆ, ਇੱਕ ਅਸੈਂਸ਼ੀਅਲ ਚੀਜ਼ ਆ। ਅਤੇ ਇਹ ਹੁਣ ਦੇਖਦੇ ਹਾਂ ਵੀ ਇਸ ਵਾਰ ਕੀ ਜਿਹੜੇ ਹਾਲਾਤ ਹੋਣਗੇ ਮੇਲ ਇਨ ਬੈਲਟ ਅਤੇ ਐਬਸੈਂਟੀ ਬੈਲਟਸ ਦੇ, ਜੇ USPS ਨੂੰ ਫੰਡਿੰਗ ਜਿਹੜੀ ਹੈ ਪੂਰੀ ਤਰ੍ਹਾਂ ਉਹ ਨਹੀਂ ਮਿਲਦੀ। ਅਗਲੀ ਖਬਰ ਵੱਲ ਚਲੀਏ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਸੁਜੈਸ਼ਨ ਦਿੱਤਾ ਹੈ, ਰਿਕਮੈਂਡੇਸ਼ਨ ਦਿੱਤੀ ਆ ਭਈ ਜਿਹੜੀ ਤੁਹਾਡੀ ਰੂਟੀਨ ਡੈਂਟਲ ਕਲੀਨਿੰਗ ਜਾਂ ਚੈੱਕਅਪ ਆ ਉਸ ਨੂੰ ਪੋਸਟਪੋਨ ਕੀਤਾ ਜਾਵੇ, ਡਿਲੇ ਕੀਤਾ ਜਾਵੇ। ਭਈ ਜੇ ਤੁਹਾਨੂੰ ਲੱਗਦਾ ਨਹੀਂ ਵੀ ਬਾਹਲਾ ਜ਼ਰੂਰੀ ਹੈ ਡੈਂਟਿਸਟ ਦੇ ਜਾਣਾ ਤਾਂ ਇਸ ਤੋਂ ਬਚਿਆ ਜਾਵੇ। ਕਹਿੰਦੇ ਵੀ ਉਹਦੇ ਨਾਲ ਕਰੋਨਾ ਵਾਇਰਸ ਫੈਲਣ ਦੇ ਚਾਂਸ ਜਾਂ ਤੁਹਾਨੂੰ ਕਰੋਨਾ ਵਾਇਰਸ ਹੋਣ ਦੇ ਚਾਂਸ ਬਹੁਤ ਵੱਧਦੇ ਹੈਗੇ ਆ। ਪਰ ਇਹਦੇ ਸੰਬੰਧ ਵਿੱਚ ਅਮਰੀਕਨ ਡੈਂਟਲ ਐਸੋਸੀਏਸ਼ਨ ਨੇ ਕਿਹਾ ਵੀ ਅਸੀਂ ਇਹਦੇ ਨਾਲ ਡਿਸਐਗਰੀ ਕਰਦੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ ਵੀ ਜਾਰਜੀਆ ਦੇ ਕਈ ਜਿਹੜੇ ਹੁਣ ਸਕੂਲ ਦੇ ਵਿੱਚ ਜਦੋਂ ਤੋਂ ਉਹਨਾਂ ਨੇ ਰੀਓਪਨ ਕੀਤਾ ਆ, ਉੱਥੇ ਕਰੋਨਾ ਵਾਇਰਸ ਦੇ ਕੇਸਿਸ ਜਿਹੜੇ ਆ ਕਾਫੀ ਜ਼ਿਆਦਾ ਜਿਹੜੇ ਉਹ ਵਧੇ ਆ। 900 ਵਿਦਿਆਰਥੀ ਅਤੇ ਸਟਾਫ ਮੈਂਬਰ ਜਿਹੜੇ ਆ ਉਹ ਇੱਕ ਸਕੂਲ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਕੁਆਰੰਟੀਨ ਜਿਹੜਾ ਉਹ ਕਰਨਾ ਪਿਆ ਆ। ਇਸ ਤੋਂ ਇਲਾਵਾ ਕਿਨੇ ਲੂਜ਼ੀਆਨਾ ਦੇ ਇੱਕ ਜਿਹੜਾ ਲਿਵਿੰਗਸਟਨ ਪੈਰਿਸ਼ ਇਲਾਕੇ ਦੇ ਵਿੱਚ 150 ਸਟੂਡੈਂਟ ਅਤੇ ਸਟਾਫ ਮੈਂਬਰ ਉਹਨਾਂ ਨੂੰ ਕੁਆਰੰਟੀਨ ਜਿਹੜਾ ਉਹ ਕਰਨਾ ਪਿਆ, ਕਿਉਂਕਿ ਉੱਥੇ ਵੀ ਪੋਜ਼ੀਟਿਵ ਕੇਸ ਜਿਹੜੇ ਆ ਉਹ ਸਾਹਮਣੇ ਆਏ ਸੀਗੇ। ਉੱਧਰ ਕਹਿੰਦੇ ਵੀ ਹਿਊਸਟਨ ਕਾਊਂਟੀ ਸਕੂਲ ਡਿਸਟ੍ਰਿਕਟ ਜਿਹੜੀ ਆ, ਉੱਥੇ ਵੀ ਜਿਹੜੇ ਕਹਿੰਦੇ ਘੱਟੋ ਘੱਟ 7 ਸਕੂਲਾਂ ਦੇ ਵਿੱਚ ਕਰੋਨਾ ਵਾਇਰਸ ਪੋਜ਼ੀਟਿਵ ਕੇਸ ਜਿਹੜੇ ਆ ਉਹ ਸਾਹਮਣੇ ਆਏ ਸੀਗੇ। ਇੱਧਰ ਅਟਲਾਂਟਾ ਦੇ ਇਲਾਕੇ ਦੇ ਵਿੱਚ 35 ਨਵੀਆਂ ਇਨਫੈਕਸ਼ਨਜ਼ ਸਕੂਲਾਂ ਦੇ ਨਾਲ ਜਿਹੜੀਆਂ ਆ ਉਹ ਸੰਬੰਧਿਤ ਜਿਹੜੀਆਂ ਉਹ ਆ ਰਹੀਆਂ ਨੇ। ਇਹ ਇੱਕ ਚਿੰਤਾਜਨਕ ਜਿਹੜੀ ਆ ਵਰਤਾਰਾ ਇਸ ਟਾਈਮ ਵੱਧ ਰਿਹਾ ਆ, ਵੀ ਖਾਸ ਕਰਕੇ ਜਿੱਥੇ ਜਿੱਥੇ ਸਕੂਲ ਓਪਨ ਹੋ ਰਹੇ ਆ ਉੱਥੇ ਲਗਾਤਾਰ ਕਰੋਨਾ ਵਾਇਰਸ ਦੇ ਜਿਹੜੇ ਕੇਸਿਸ ਸਾਹਮਣੇ ਆ ਰਹੇ ਆ, ਅਤੇ ਵੱਖਰੀ ਸ਼ਸ਼ੋਪਨ, ਵੱਖਰੀ ਜਿਹੜੀ ਆ ਉਹ ਸਮੱਸਿਆ ਵਿਦਿਆਰਥੀਆਂ ਦੇ ਲਈ ਅਤੇ ਉਹਨਾਂ ਦੇ ਮਾਪਿਆਂ ਦੇ ਲਈ ਅਤੇ ਨਾਲ ਦੇ ਨਾਲ ਟੀਚਰਸ ਦੇ ਲਈ ਉਹ ਸਾਹਮਣੇ ਆ ਰਹੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜੋ ਬ੍ਰਾਜ਼ੀਲ ਤੋਂ ਆ ਰਹੀ ਹੈ। ਬ੍ਰਾਜ਼ੀਲ USA ਤੋਂ ਬਾਅਦ ਦੂਜਾ ਇੱਦਾਂ ਦਾ ਮੁਲਕ ਆ ਜਿੱਥੇ ਸਭ ਤੋਂ ਵੱਧ ਕਰੋਨਾ ਵਾਇਰਸ ਦੇ ਕੇਸ ਹੋ ਚੁੱਕੇ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਿਕ 31,64,785 ਕੇਸ ਉੱਤੇ ਹੋਏ ਆ। ਜਿਸ ਤਰ੍ਹਾਂ ਆਪਾਂ ਪਿਛਲੇ ਦਿਨਾਂ 'ਚ ਦੱਸਿਆ ਸੀ ਵੀ ਇੱਥੇ ਇੱਕ USA 'ਚ ਇੱਕ ਡੌਗ ਦੇ ਵਿੱਚ ਕਰੋਨਾ ਵਾਇਰਸ ਪਾਇਆ ਗਿਆ ਸੀ। ਹੁਣ ਇਹ ਖਬਰਾਂ ਆ ਰਹੀਆਂ ਵੀ ਬ੍ਰਾਜ਼ੀਲ ਦੇ ਵਿੱਚ ਜਿਹੜੇ ਚਿਕਨ ਵਿੰਗਸ ਆ ਉਹਨਾਂ ਨੇ ਚਾਈਨਾ ਨੂੰ ਜਿਹੜੇ ਐਕਸਪੋਰਟ ਕੀਤੇ ਸੀ, ਉਹਨਾਂ 'ਚੋਂ ਈਵਨ ਦੋ ਕਹਿੰਦੇ ਵੀ ਕੋਲਡ ਵੀ ਸੀ ਸਾਰਾ ਕੁਛ, ਉਹਨਾਂ 'ਤੇ ਉਹਨਾਂ ਦਾ ਜਿਹੜਾ ਸਰਫੇਸ ਆ ਉਹਦੇ ਉੱਤੇ ਕਰੋਨਾ ਵਾਇਰਸ ਪਾਇਆ ਗਿਆ ਹੈਗਾ ਆ। ਸੋ ਇਹ ਹੁਣ ਐਨੀਮਲਸ ਦੇ ਵਿੱਚ ਵੀ ਕਹਿੰਦੇ ਭਈ ਕਰੋਨਾ ਵਾਇਰਸ ਹੋ ਸਕਦਾ ਹੈ, ਇਹ ਤੋਂ ਇਸ ਤਰ੍ਹਾਂ ਲੱਗ ਰਿਹਾ ਹੈਗਾ। ਜੀ ਜੀ ਬਿਲਕੁਲ। ਸੋ ਸੋਚੋ ਇੱਥੇ ਆਪਾਂ ਇੱਕ ਜਿਹੜੀ ਉਹ ਬ੍ਰੇਕ ਜਿਹੜੀ ਉਹ ਲਵਾਂਗੇ, ਅਤੇ ਉਸ ਤੋਂ ਬਾਅਦ ਦੇ ਵਿੱਚ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਗੱਲਬਾਤ ਆ ਉਹ ਆਪਾਂ ਸ਼ੁਰੂ ਕਰਾਂਗੇ, ਜਿਸ ਵਿੱਚ ਰਮਨ ਸਿੰਘ ਹੁਣੀ ਆਪਣੇ ਨਾਲ ਜਿਹੜੇ ਉਹ ਜੁੜਨਗੇ। ਅਤੇ ਟਰੱਕਿੰਗ ਬਾਰੇ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋਵੋ ਤਾਂ ਫਿਰ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ 4082725200 408-272-5200 ਦੇ ਉੱਤੇ। ਸੋ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਆਪਣੇ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਸਵਾਲ ਜਿਹੜੇ ਉਹ ਤੁਸੀਂ ਪੁੱਛ ਸਕੋਗੇ। ਅਤੇ ਤੁਹਾਨੂੰ ਸਾਰਿਆਂ ਨੂੰ ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.
ਹਾਈਬ੍ਰਿਡ ਬੈਟਰੀ ਸਵਾਪ ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ, ਲੈਕਸਸ, ਸ਼ੈਵਰਲੇ, ਡਾਜ, GMC, ਕ੍ਰਾਈਸਲਰ ਤੇ ਹੋਰ ਬ੍ਰਾਂਡਸ ਦੀਆਂ ਗੱਡੀਆਂ ਲਈ ਬੈਟਰੀਜ਼ ਸਵਾਪ ਕਰਦੇ ਹਨ। ਤੁਸੀਂ ਇਹਨਾਂ ਦੇ ਕੋਲੋਂ ਨਵੀਆਂ ਜਾਂ ਰੀਕੰਡੀਸ਼ਨਡ ਬੈਟਰੀਜ਼ ਲੈ ਸਕਦੇ ਹੋ ਬਹੁਤ ਹੀ ਵਾਜਿਬ ਦਾਮਾਂ ਦੇ ਉੱਤੇ। ਇਹ ਫੇਅਰਫੀਲਡ ਦੇ 100 ਮੀਲ ਦੇ ਰੇਡੀਅਸ ਦੇ ਵਿੱਚ ਮੋਬਾਈਲ ਸਰਵਿਸ ਵੀ ਦਿੰਦੇ ਹਨ। ਅੱਜ ਹੀ ਸੰਪਰਕ ਕਰੋ ਹਾਈਬ੍ਰਿਡ ਬੈਟਰੀ ਸਵਾਪ ਨੂੰ 5108839999 510 883 9999 ਜਾਂ ਵੈਬਸਾਈਟ ਵਿਜ਼ਿਟ ਕਰੋ hybridbatteryswap.com। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। इंडिया हाउस ऑफ ग्रोसरीज अंडर न्यू मैनेजमेंट खरीद सकते हो हर एक तरह ਦੀ ਇੰਡੀਅਨ ਗਰੋਸਰੀ, ਆਟਾ, ਦਾਲਾਂ, ਚੌਲ, ਚਾਹ ਪੱਤੀ ਅਤੇ ਹਰ ਇੱਕ ਤਰ੍ਹਾਂ ਦੇ ਇੰਡੀਅਨ ਮਸਾਲੇ ਅਤੇ ਤੁਸੀਂ ਭਾਂਡੇ ਵੀ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਸਟੋਰ ਤੇ EBT ਮਸ਼ੀਨਸ ਵੀ ਚੱਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਕਮਲਜੀਤ ਨਾਲ 9164246342 916 424 6342 ਜਾਂ ਫਿਰ 916 896 4134 9168964134। ਇੰਡੀਆ ਹਾਊਸ ਆਫ ਗਰੋਸਰੀ 6618 Florin Road number B Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ estate ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916740 6400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਨੂੰ ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਆਪਣੇ ਨਾਲ ਇਸ ਟਾਈਮ ਹੁਣ ਟਰੱਕਿੰਗ ਦੀ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਓ ਵੀ ਸਾਡੇ ਟਰੱਕਿੰਗ ਦੇ ਇਸ ਸੈਗਮੈਂਟ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰ ਸੇਲਜ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਨ ਰੀਫਰ ਟ੍ਰੇਲਰਸ ਜਿਹੜੇ ਆ ਉਹ ਤੁਸੀਂ ਬਾਏ ਕਰ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਸੈਲ ਕਰਦੇ ਨੇ, ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ। ਗੱਲ ਕਰ ਸਕਦੇ ਹੋ ਸੁੱਖੀ ਦੋਸਾਂਝ, ਮੈਨੀ ਸਾਧਰਾ ਜਾਂ ਦੀਪ ਸੰਘਾ ਹੁਣਾਂ ਦੇ ਨਾਲ। ਇਹਨਾਂ ਨੂੰ ਕਾਲ ਕਰੋ 1-888-381-5911 1-888-381-5911 ਦੇ ਉੱਤੇ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਕੋਈ ਰੀਫਰ ਡਰਾਈਵਰ ਜਿਹੜੇ ਆ ਟ੍ਰੇਲਰਸ ਜਿਹੜੇ ਉਹ ਚਾਹੀਦੇ ਹੋਣ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਯੂਟਿਲਿਟੀ ਟ੍ਰੇਲਰ ਸੇਲਜ਼ ਵਾਲਿਆਂ ਨੂੰ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਅਤੇ ਜੇ ਕਿਸੇ ਹੋਰ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅਤੇ ਰਮਨ ਜੀ, ਪਹਿਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਦੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਸੀ FMCSA ਦੇ ਦੁਆਰਾ ਜਿਹੜਾ ਆਊਟ ਆਫ ਸਰਵਿਸ ਦੇ ਜਿਹੜੇ ਵੇਵਰ ਆ ਉਹ ਦਿੱਤੇ ਗਏ ਸੀ ਕਮਰਸ਼ੀਅਲ ਮੋਟਰ ਵਹੀਕਲਸ ਆ ਉਹਨਾਂ ਦੇ ਲਈ। ਅਤੇ ਇਹ ਇਸ ਟਾਈਮ ਕਿਹਾ ਜਾ ਰਿਹਾ ਵੀ FMCSA ਨੇ ਇਸ ਡੈਕਲੇਰੇਸ਼ਨ ਨੂੰ ਹੋਰ ਐਕਸਪੈਂਡ ਕੀਤਾ, ਯਾਨੀ ਕਿ ਹੋਰ ਵਧਾ ਦਿੱਤਾ ਹੈ ਅੱਗੇ। ਜੀ ਬਿਲਕੁਲ ਜੀ, ਇਸ ਜਿਹੜੀ ਐਗਜ਼ੈਂਪਸ਼ਨ ਸੀਗੀ ਉਹਨੂੰ ਜਿਹੜਾ ਅੱਗੇ ਵਧਾ ਦਿੱਤਾ ਆ, ਸੈਪਟੈਂਬਰ ਤੱਕ ਕਰ ਦਿੱਤਾ ਆ। ਸੋ ਇਹਦੇ ਵਿੱਚ ਅਗੇਨ ਮੈਡੀਕਲ ਸਪਲਾਈਜ਼, ਇਕਵਿਪਮੈਂਟ ਰਿਲੇਟਡ ਟੂ ਟੈਸਟਿੰਗ, ਡਾਇਗਨੋਸਿਸ ਤੇ ਟ੍ਰੀਟਮੈਂਟ COVID-19 ਉਹਦੇ ਲਈ ਆ। supplies, equipment necessary for community safety, sanitization, prevention, community transmission of COVID-19, mask, gloves, pretty much simply ਉਹੋ ਹੀ ਸਾਰਾ ਕੁਝ ਹੈਗਾ ਜਿਹੜਾ ਪਹਿਲਾਂ ਸੀਗਾ। ਬਟ ਜਿੱਦਾਂ ਕਿ ਆਪਾਂ ਇਹਨੂੰ ਫੋਰ ਗ੍ਰਾਂਟਡ ਲੈ ਲੈਂਦੇ ਹਾਂ, ਆਪਣੇ ਜਿੰਨੇ ਵੀ ਬੰਦੇ ਹੈਗੇ ਆ ਉਹਨੂੰ ਫੋਰ ਗ੍ਰਾਂਟਡ ਲੈ ਲੈਂਦੇ ਆ ਵੀ ਇਹ ਸਾਡਾ ਵਿੱਚ ਜੇ ਫੂਡ ਲਿਖਿਆ ਤੇ ਫੂਡ ਵਿੱਚ ਹੀ ਆ, ਜੇ ਪੇਪਰ ਪ੍ਰੋਡਕਟ ਲਿਖਿਆ ਤੇ ਪੇਪਰ ਪ੍ਰੋਡਕਟ ਵਿੱਚ ਹੀ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨੂੰ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਜ਼ਰੂਰ ਇਹਦੇ ਵਿੱਚ ਜਾਓ, ਕਿਉਂਕਿ ਇਹ ਸਾਰਾ ਕੁਛ ਜਿਹੜਾ ਉਹ ਪਹਿਲੇ ਵਾਂਗੂ ਜਿੱਦਾਂ ਕਿ ਸਟਾਰਟਿੰਗ ਦੇ ਵਿੱਚ ਸਾਰਾ ਕੁਛ ਐਗਜ਼ੈਂਪਟ ਸੀਗਾ ਉੱਦਾਂ ਨਹੀਂ ਗਾ। ਸਾਰਿਆਂ ਨਾਲੋਂ ਜ਼ਰੂਰੀ ਚੀਜ਼ ਹੈ ਕਿ ਜੇ ਸ਼ਿਪਰ ਤੁਹਾਨੂੰ ਪੇਪਰ ਵਰਕ ਦਿੰਦਾ ਔਰ ਸ਼ਿਪਰ ਜ਼ਰੂਰੀ ਤੁਹਾਨੂੰ ਪੇਪਰ ਵਰਕ ਦਊਗਾ ਜੇ ਤੁਹਾਡਾ ਲੋਡ ਜਿਹੜਾ ਐਗਜ਼ੈਂਪਟ ਹੈਗਾ। ਮੈਂ ਹਮੇਸ਼ਾ ਇਹ ਗੱਲ 'ਤੇ ਜ਼ੋਰ ਦਿੰਦਾ ਆ, ਅਸੀਂ ਕੋਈ ਵੀ ਪ੍ਰੋਡਿਊਸ ਚੱਕ ਲੈਂਦੇ ਹਾਂ, ਕੁਝ ਵੀ ਚੱਕ ਲੈਂਦੇ ਹਾਂ ਤਾਂ ਅਸੀਂ ਕਹਿੰਦੇ ਵੀ ਉਹ ਵਿੱਚ ਫੂਡ ਲਿਖਿਆ, ਫੂਡ 'ਚ ਸਾਰਾ ਕੁਛ ਆ ਗਿਆ। ਸੋ ਨਹੀਂ, ਉਹਨੂੰ ਜਿੰਨੀ ਦੇਰ ਤੱਕ ਤੁਹਾਨੂੰ ਸ਼ਿਪਰ ਤੁਹਾਡਾ ਐਗਜ਼ੈਂਪਟ ਪੇਪਰ ਵਰਕ ਨਹੀਂ ਦਿੰਦਾ ਉਨੀ ਦੇਰ ਤੱਕ ਜਿਹੜਾ ਉਹ ਤੁਹਾਡਾ ਜਿਹੜਾ ਆ ਉਹ ਮਤਲਬ ਕਿ ਉਹਨੂੰ ਐਗਜ਼ੈਂਪਟ ਨਹੀਂ ਮੰਨਿਆ ਜਾਂਦਾ। ਸੋ ਤੁਹਾਡੇ ਕੋਲ ਕੋਈ ਨਾ ਕੋਈ ਜਿਹੜੀ ਆ ਰਿਟਨ ਰਿਕੁਆਇਰਮੈਂਟ ਜਿਹੜੀ ਉਹ ਪੂਰੀ ਕਰਦੇ ਹੋਣ ਦੀ ਤੁਹਾਡੇ ਕੋਲ ਕੋਈ ਨਾ ਕੋਈ ਪੇਪਰ ਹੋਣਾ ਚਾਹੀਦਾ, ਸਟੈਂਪਡ ਬਾਏ ਦਾ ਸ਼ਿਪਰ ਔਰ ਬ੍ਰੋਕਰ। ਜੀ। ਸੋ ਬੇਸਿਕਲੀ ਅੱਗੇ ਜਿਹੜਾ ਐਕਸਪੈਂਡ ਜਿਹੜਾ ਜ਼ਰੂਰ ਉਹਨਾਂ ਨੇ ਕਰ ਦਿੱਤਾ, ਅਤੇ ਪਰ ਧਿਆਨ ਜਿਹੜਾ ਉਹ ਜ਼ਰੂਰ ਰੱਖੋ, ਪੇਪਰ ਵਰਕ ਤੁਹਾਡੇ ਕੋਲ ਜਿਹੜਾ ਹੋਣਾ ਜ਼ਰੂਰੀ ਆ। ਓਵਰਆਲ ਟਰੱਕਿੰਗ ਦੀ ਮਾਰਕੀਟ ਦਾ ਕੀ ਕੰਡੀਸ਼ਨ ਜਿਹੜੀ ਆ ਚੱਲ ਰਹੀ ਆ ਰਮਨ ਜੀ? ਟਰੱਕਿੰਗ ਦੀ ਜਿਹੜੀ ਸਪਾਟ ਮਾਰਕੀਟ ਹੈਗੀ ਆ ਉਹ ਤਾਂ ਠੀਕ ਹੈਗੀ ਆ, ਉਹਨੂੰ ਇਸ ਵੇਲੇ ਮੰਨਿਆ ਜਾ ਸਕਦਾ ਕਿ ਥੋੜ੍ਹੀ ਠੀਕ ਚੱਲ ਰਹੀ ਹੈਗੀ ਆ। ਪਰ ਕਿੰਨੀ ਦੇਰ ਤੱਕ ਠੀਕ ਚੱਲੂਗੀ ਇਹਦਾ ਕੋਈ ਜਿਹੜੀ ਆ ਨਹੀਂ ਹੈਗੀ ਆ ਇਸ ਵੇਲੇ, ਮਤਲਬ ਸਿਚੁਏਸ਼ਨ ਨਹੀਂ ਪਤਾ ਲੱਗ ਰਹੀ, ਕਿਉਂਕਿ ਕਾਫੀ ਵੋਲੇਟਾਈਲ ਹੈਗਾ। ਪਿਛਲੇ 2-3 ਸਾਲਾਂ ਦੇ ਵਿੱਚ ਮਾਰਕੀਟ ਜਿਹੜੀ ਆ ਉਹ ਅਨਐਕਸਪੈਕਟਡ ਮੂਵ ਕਰਦੀ ਪਈ ਆ, ਕਿਉਂਕਿ ਜਿਹੜਾ ਇਸ ਵੇਲੇ ਉਛਾਲ ਥੋੜ੍ਹਾ ਜਿਹਾ ਇਸ ਵੇਲੇ ਮੰਨਦੇ ਆ ਕਿ ਥੋੜ੍ਹਾ ਜਿਹਾ ਉਛਾਲ ਆਇਆ ਹੈਗਾ, ਮਾਰਕੀਟ 'ਚ ਚੱਲ ਰਿਹਾ ਹੈਗਾ। ਬਟ ਇਹ ਜਿਹੜੀ ਆ ਇਹ ਉਹ ਐਗਜ਼ਾਮਪਲ ਜਿਹੜੀ ਡੈਡ ਕੈਟ ਵਾਲੀ ਐਗਜ਼ਾਮਪਲ ਆ ਉਹ ਇੱਥੇ ਪੂਰੀ ਢੁੱਕਦੀ ਆ। ਸੋ ਟਰੱਕਿੰਗ ਆਲਰੇਡੀ ਜਿਹੜੀ ਆ ਕਾਫੀ ਡੈਵਸਟੇਟਡ ਹੈਗੀ ਆ ਸੀਗੀ। ਔਰ ਤੁਸੀਂ ਇਹ ਗੱਲ ਆਪਾਂ ਮਤਲਬ ਥੋੜ੍ਹੀ ਕਾਮਨ ਸੈਂਸ ਦੇ ਨਾਲ ਵੀ ਸੋਚੀਏ ਵੀ ਜਿਹੜੀ 4-6 ਮਹੀਨੇ ਪਹਿਲਾਂ ਸਾਨੂੰ ਬਿਲਕੁਲ ਇੱਦਾਂ ਲੱਗਦਾ ਸੀ ਜਿੱਦਾਂ ਸਾਰਾ ਕੁਝ ਹੀ ਖਤਮ ਹੋ ਗਿਆ, ਤੇ ਹੁਣ ਥੋੜ੍ਹਾ ਜਿਹਾ ਉਹ ਉਛਾਲ ਆਇਆ ਤੇ ਉਹਦੇ ਨਾਲ ਯਕੀਨ ਮੰਨੋ ਇਸ ਵੇਲੇ ਜਿਹੜੀ ਆ ਜਿਹੜੇ ਆਪਣੇ ਟਰੱਕਸ ਹੈਗੇ ਆ ਉਹਨਾਂ ਦੀ ਜਿਹੜੀ ਮਾਰਕੀਟ ਹੈਗੀ ਉਹ ਇੰਨੀ ਜ਼ਿਆਦਾ ਪੁੱਛਲ ਗਈ ਆ, ਇੰਨੀ ਜ਼ਿਆਦਾ ਜਿਹੜੀ ਆ ਉਹ ਹੋਈ ਪਈ ਆ ਕਿ ਉਹਦੇ ਵਿੱਚ ਸਮਝ ਨਹੀਂ ਆ ਰਹੀ ਕਿ ਮਤਲਬ ਕਿ ਕੀ ਸੋਚ ਕੇ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਇੰਨਾ ਜਿਹੜਾ ਟਰੱਕ ਬਾਇੰਗ ਜਿਹੜੀ ਆ ਉਹ ਐਡੀ ਜ਼ਿਆਦਾ ਉਹਨਾਂ ਨੇ ਕੀਤੀ ਹੋਈ ਆ ਕਿ ਅਨਬਲੀਵੇਬਲ ਜਿਹੜੀ ਚੀਜ਼ ਆ। ਸੋ ਇਹ ਜਿਹੜੀ ਚੀਜ਼ ਹੈ ਇਹ ਬਿਲਕੁਲ ਅਨਐਕਸਪੈਕਟਡ ਜੀ ਹੋ ਰਹੀ ਹੈ। ਬਟ ਅਗੇਨ ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਬਹੁਤ ਐਸੀਆਂ ਚੀਜ਼ਾਂ ਦੇਖ ਲਈਆਂ ਆਪਣੇ ਖਾਸ ਕਰਕੇ ਬਿਜ਼ਨਸ ਵਰਲਡ ਦੇ ਵਿੱਚ, ਟਰੱਕਿੰਗ ਇੰਡਸਟਰੀ 'ਚ ਕਿ ਜੋ ਐਕਸਪੈਕਟ ਨਹੀਂ ਕਰਦੇ ਉਹ ਹੋ ਰਿਹਾ ਜੀ। ਸੋ ਬਟ ਫਿਰ ਵੀ ਜਿਹੜੀ ਇੱਕ ਕੋਈ ਵੀ ਅੱਜ ਦੀ ਤਰੀਕ ਦੇ ਵਿੱਚ ਜੇ ਕੋਈ ਨਵਾਂ ਓਨਰ ਆਪਰੇਟਰ ਬਣ ਰਿਹਾ ਹੈਗਾ ਜਾਂ ਤੁਸੀਂ ਐਕਸਪੈਂਡ ਕਰ ਰਹੇ ਹੈਗੇ ਆਪਣੀ ਫਲੀਟ ਨੂੰ,
ਤੇ ਬੀ ਵੈਰੀ ਕੇਅਰਫੁਲ, ਇਹਨੂੰ ਐਕਸਪੈਂਡ ਕਰਨ ਤੋਂ ਪਹਿਲਾਂ, ਓਨਰ ਆਪਰੇਟਰ ਬਣਨ ਤੋਂ ਪਹਿਲਾਂ ਆਪਣਾ ਜਿਹੜਾ ਹੋਮਵਰਕ ਪੂਰਾ ਕਰੋ, ਆਪਣਾ ਸਾਰਾ ਪੋਸੀਬਿਲਿਟੀਜ਼ ਦੇਖੋ ਕੀ ਗੁੱਡ ਹੈਗਾ ਕੀ ਬੈਡ ਹੈਗਾ, ਕਿਉਂਕਿ ਹਰ ਇੱਕ ਚੀਜ਼ ਜਿਹੜੀ ਆ ਖਾਸ ਕਰਕੇ ਇਲੈਕਸ਼ਨਸ ਤੋਂ ਪਹਿਲਾਂ ਬਹੁਤ ਵਧੀਆ ਹੋ ਜਾਂਦੀ ਆ। ਜੀ ਸੋ ਇਹ ਸਿੰਪਲੀ ਉਹ ਚੀਜ਼ ਲੱਗ ਰਹੀ ਹੈ ਇਸ ਵੇਲੇ ਕਿ ਇਲੈਕਸ਼ਨਸ ਬਿਲਕੁਲ ਸਿਰ ਤੇ ਆਈਆਂ, ਆਲਮੋਸਟ 82 ਡੇਜ਼ ਰਹਿ ਗਏ ਆ। ਸੋ ਇਹ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹ ਹੁੰਦਾ ਉਹ ਹੋ ਰਿਹਾ। ਸੋ ਇਲੈਕਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਐਕਚੁਅਲੀ ਮਾਰਕੀਟ ਕਿਹੜੇ ਪਾਸੇ ਜਾ ਰਹੀ ਹੈ। ਜੀ ਬਿਲਕੁਲ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਜਿਹੜੇ ਚੀਫ ਇਕੋਨੋਮਿਸਟ ਆ ਬੌਬ ਕਸਟੈਲੋ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਜੌਬ ਰਿਪੋਰਟ ਆਈ ਆ ਅਗਸਤ 7 ਨੂੰ ਟਰੱਕਿੰਗ ਦੀ, ਉਹ ਬਹੁਤ ਗੁੱਡ ਆਈ ਆ। 2000 ਜੌਬਸ ਟਰੱਕਿੰਗ ਇੰਡਸਟਰੀ ਦੇ ਵਿੱਚ ਐਡ ਹੋਈਆਂ ਆ। ਹੁਣ ਦੇਖੋ ਵੀ ਬਾਕੀ ਸਾਰੇ ਪਾਸੇ USA ਦੇ ਵਿੱਚ ਇਕੋਨਮੀ 'ਚ ਬੜਾ ਬੁਰਾ ਹਾਲ ਆ। ਸੋ ਇਹ ਤੋਂ ਲੱਗਦਾ ਆ ਵੀ ਟਰੱਕਿੰਗ ਇਸ ਟਾਈਮ ਜਿਹੜੀ ਆ ਗੁੱਡ ਚੱਲ ਰਹੀ ਆ। ਨਹੀਂ, ਤੇ ਨਾਲੇ ਆਪਾਂ ਦੇਖ ਹੀ ਰਹੇ ਹਾਂ ਵੀ ਮੇਲ ਨਹੀਂ ਖਾਂਦੀ ਹੁੰਦੀ ਕਈ ਵਾਰੀ ਇਕੋਨਮੀ। ਆਪਾਂ ਦੇਖ ਹੀ ਰਹੇ ਹਾਂ ਇਕੋਨਮੀ ਦੇ ਵਿੱਚ ਮਿਲੀਅਨਸ ਆਫ ਲੋਕ ਅਨਇੰਪਲੋਇਮੈਂਟ ਆ, ਅਤੇ ਸਟਾਕ ਮਾਰਕੀਟ ਜਿਹੜੀ ਉਹ ਤਾਂ ਨੂੰ ਜਾਈ ਜਾ ਰਹੀ ਹੈ। ਲੋਕਾਂ ਨੂੰ ਅਜੇ ਵੀ ਵਾਲ ਪੱਟ ਰਹੇ ਆ, ਵੀ ਸਮਝ ਨਹੀਂ ਆ ਰਹੀ ਵੀ ਉਹਦੇ ਵਿੱਚ ਬਣ ਕੀ ਰਿਹਾ ਆ। ਸੋ ਕਈ ਵਾਰੀ ਚੀਜ਼ਾਂ ਜਿਹੜੀਆਂ ਰਿਪਰੈਜ਼ੈਂਟ ਐਗਜ਼ੈਕਟਲੀ ਇਕੋਨਮੀ ਦੇ ਹਿਸਾਬ ਦੇ ਨਾਲ ਜਿਹੜੀਆਂ ਉਹ ਨਹੀਂ ਹੋ ਰਹੀਆਂ ਹੁੰਦੀਆਂ, ਲੋਕਾਂ ਦੇ ਸਹੀ ਹਾਲਾਤਾਂ ਦੇ ਨਾਲ ਸਮਾਂ ਲੱਗਦਾ ਹੁੰਦਾ ਆ ਉਹ ਰਿਐਲਿਟੀ ਜਿਹੜੀ ਆ ਉਹ ਹਿੱਟ ਇਨ ਕਰਨ ਨੂੰ। ਅਤੇ ਨਾਲੇ ਜਿੱਦਾਂ ਰਮਨ ਜੀ ਨੇ ਕਿਹਾ ਵੀ ਇਲੈਕਸ਼ਨ ਈਅਰ ਦੇ ਵਿੱਚ ਜਿਹੜੀ ਫਰਾਗ ਦੇ ਲਈ ਸਰਕਾਰਾਂ ਦੇ ਵੱਲੋਂ ਜ਼ਿਆਦਾ ਹੁੰਦੀ ਆ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਚਲੋ ਨਹੀਂ ਖਿੱਚੀ ਚੱਲੋ, ਵੀ ਲੋਕਾਂ ਨੂੰ ਇੱਦਾਂ ਨਾ ਲੱਗੇ ਵੀ ਸਾਡੀ ਜਿਹੜੀ ਜੇਬ ਆ ਉਹ ਤੰਗ ਹੋਊਗੀ ਜਲਦੀ ਕਿਤੇ। ਸੋ ਉਦੋਂ ਫਰਾਗ ਦੇ ਲਈ ਉਹਨਾਂ ਦੀ ਜਿਹੜੀ ਉਹ ਨਜ਼ਰ ਆਉਂਦੀ ਹੁੰਦੀ ਆ। ਸੋ ਪਰ ਆਪਣੇ ਜਿਹੜੇ ਭਵਿੱਖ ਨੂੰ ਲੈ ਕੇ ਕਹਿ ਲਓ ਵੀ ਪ੍ਰਿਪੇਅਰ ਫਾਰ ਦਾ ਵਰਸਟ ਦੇ ਲਈ ਆਪਾਂ ਨੂੰ ਹਮੇਸ਼ਾ ਪ੍ਰਿਪੇਅਰ ਰਹਿਣਾ ਚਾਹੀਦਾ। ਕੋਈ ਪਤਾ ਨਹੀਂ ਹੁੰਦਾ ਵੀ ਮਾੜਾ ਸਮਾਂ ਕਦੋਂ ਆ ਜਾਂਦਾ ਹੈਗਾ ਆ। ਜਾਂ ਬਿਲਕੁਲ ਰਾਜਕਰਨ, ਜਿਹੜੀ ਗੱਲ ਹੈਗੀ ਨਾ ਕਿ ਜਿਹੜੀ ਮਾਰਕੀਟ ਹੈਗੀ ਆ ਔਰ ਜਿਹੜੀ ਇਕੋਨਮੀ ਹੈਗੀ ਆ, ਟੂ ਡਿਫਰੈਂਟ ਥਿੰਗ ਹੈਗੀਆਂ। ਕਿਉਂਕਿ ਮਾਰਕੀਟ ਦੇ ਵਿੱਚ ਇੰਨਾ ਜ਼ਿਆਦਾ ਮਨੀ ਜਿਹੜਾ ਇੰਜੈਕਟ ਹੋ ਚੁੱਕਾ ਆ, ਇੰਨੇ ਟ੍ਰਿਲੀਅਨ ਡਾਲਰਸ ਜਿਹੜੇ ਆ ਇਹਦੇ ਵਿੱਚ ਇੰਜੈਕਟ ਹੋ ਚੁੱਕੇ ਆ। ਸੋ ਆਬਵੀਅਸਲੀ ਉਹ ਜਿਹੜੀ ਮਨੀ ਹੈਗੀ ਆ ਉਹ ਕਿਤੇ ਨਾ ਕਿਤੇ ਅਸਰ ਕਰ ਰਹੀ ਹੈਗੀ ਆ, ਚਾਹੇ ਉਹ ਸਟਾਕ ਮਾਰਕੀਟ ਤੇ ਆ ਜਾਂ ਕਿਤੇ ਵੀ ਆ। ਸੋ ਕਿਤੇ ਨਾ ਕਿਤੇ ਉਹ ਅਸਰ ਕਰ ਰਹੀ ਹੈਗੀ ਆ। ਬਟ ਐਜ਼ ਫਾਰ ਐਜ਼ ਦਾ ਇਕੋਨਮੀ ਗੋਜ਼, ਇਕੋਨਮੀ ਜਿਹੜੀ ਆ ਉਹ ਇਸ ਵੇਲੇ ਜਿਹੜੀ ਆ ਉਹ ਬੜੀ ਬੈਡ ਸ਼ੇਪ 'ਚ ਹੈਗੀ ਆ। ਦੇਖਣ ਨੂੰ ਨਹੀਂ ਲੱਗਦੀ ਪਰ ਇਟ ਇਜ਼ ਇਨ ਪ੍ਰੀਟੀ ਬੈਡ ਸ਼ੇਪ। ਜੀ ਅਤੇ ਬਿਲਕੁਲ। ਅਤੇ ਸਰੋਤੇ, ਜੇ ਤੁਹਾਡਾ ਵੀ ਕੋਈ ਟਰੱਕਿੰਗ ਦੇ ਨਾਲ ਸੰਬੰਧਿਤ ਸਵਾਲ ਹੈਗਾ ਆ, ਤੁਸੀਂ ਟਰੱਕਿੰਗ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕੋਈ ਤੁਹਾਡੇ ਵਿਚਾਰ ਹੈਗੇ ਨੇ, ਕੁਝ ਪੁੱਛਣਾ ਆ, ਕੋਈ ਸਲਾਹ ਆ, ਤਾਂ ਜ਼ਰੂਰ ਜਿਹੜੇ ਆ ਤੁਸੀਂ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਸਟੂਡੀਓ ਦਾ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜੀ ਆ ਉਹ ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਆ। ਫਿਰ ਕਈ ਵਾਰੀ ਤੁਸੀਂ ਬਿਲਕੁਲ ਅਖੀਰ ਦੇ ਵਿੱਚ ਕਾਲ ਕਰਨੀ ਸ਼ੁਰੂ ਕਰਦੇ ਆ ਅਤੇ ਫਿਰ ਉਦੋਂ ਪ੍ਰੋਗਰਾਮ ਸਮਾਪਤ ਹੋਣ 'ਤੇ ਆ ਜਾਂਦਾ ਹੈ। ਸੋ ਸਮੇਂ ਸਿਰ ਹੀ ਜਿਹੜਾ ਆਪਣਾ ਸਵਾਲ ਆ ਉਹ ਤੁਸੀਂ ਜ਼ਰੂਰ ਪੁੱਛ ਲਓ ਜੀ। ਅਗਲਾ ਕੁਐਸਚਨ ਰਮਨ ਜੀ AV5 ਨੂੰ ਲੈ ਕੇ ਆ। ਹੁਣੇ ਇੱਕ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਊਬਰ ਅਤੇ ਲਿਫਟ ਦੇ ਡਰਾਈਵਰਸ ਨੂੰ ਐਜ਼ ਏ EMPLOYE ਜਿਹੜਾ ਹੈ ਕਾਊਂਟ ਕੀਤਾ ਜਾਵੇ। ਪਰ ਇਹਦਾ ਅਸਰ ਕਹਿੰਦੇ ਪਈ ਟਰੱਕਿੰਗ ਦੇ ਉੱਤੇ ਨਹੀਂ ਹੋਊਗਾ, ਕਿਉਂਕਿ ਟਰੱਕਿੰਗ ਵਾਲਿਆਂ ਨੇ ਆਲਰੇਡੀ ਇੱਕ ਇੰਜੰਕਸ਼ਨ ਆ ਉਹ ਲਿਆ ਹੋਇਆ ਹੈਗਾ। ਜੀ ਬਿਲਕੁਲ ਜੀ, ਇਹਦਾ ਟਰੱਕਿੰਗ ਦੇ ਉੱਤੇ ਇਸ ਵੇਲੇ ਹਾਲ ਦੀ ਘੜੀ ਤਾਂ ਕੋਈ ਇਹਦਾ ਅਸਰ ਨਹੀਂ ਹੋ ਰਿਹਾ ਜਾਂ ਨਹੀਂ ਦਿਖ ਰਿਹਾ। ਪਰ ਫਿਰ ਵੀ ਅਸੀਂ ਇਸ ਚੀਜ਼ ਨੂੰ ਆਪਣਾ ਜ਼ਰੂਰ ਸਾਹਮਣੇ ਰੱਖੋ ਆਪਣੇ, ਕਿਉਂਕਿ AV5 ਦੇ ਤਹਿਤ ਤੁਸੀਂ ਓਨਰ ਆਪਰੇਟਰ ਦੀ ਆਪਾਂ ਗੱਲ ਕਰ ਰਹੇ ਹਾਂ, ਪਰ ਜਿਹੜਾ ਡਰਾਈਵਰ ਨੂੰ 1099 ਹੈਗਾ ਉਹ ਡੈਫੀਨੇਟਲੀ ਜਿਹੜਾ ਆ ਉਹ ਇਸ ਵੇਲੇ ਬਹੁਤ ਪਹਿਲਾਂ ਵੀ ਰੌਂਗ ਸੀ, ਹੁਣ ਵੀ ਰੌਂਗ ਹੀ ਆ। ਹੁਣ ਵੀ ਉਹ ਰੌਂਗ ਆ। ਆਪਾਂ ਨਾ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਕਿ ਅਸੀਂ ਮਿਕਸ ਕਰ ਰਹੇ ਹਾਂ ਦੋਨੋਂ ਚੀਜ਼ਾਂ ਨੂੰ। ਸਾਨੂੰ ਇਹ ਕੁਐਸਚਨ ਕਾਫੀ ਪੁੱਛਣ ਤੇ ਆਉਂਦਾ ਵੀ ਓਕੇ AV5 ਦਾ ਹੋ ਗਿਆ ਤੇ ਹੁਣ ਮਤਲਬ ਇਹਦਾ ਮਤਲਬ ਵੀ ਡਰਾਈਵਰ ਨੂੰ 1099 ਦੇ ਸਕਦੇ ਆ। ਸੋ AV5 ਅਜੇ ਹੋਲਡ ਦੇ ਆ, ਸੋ ਡਰਾਈਵਰ ਨੂੰ 1099 ਦੇ ਸਕਦੇ ਆ। AV5 ਦਾ ਡਰਾਈਵਰ ਦੇ ਨਾਲ ਕੋਈ ਮਤਲਬ ਨਹੀਂ ਹੈਗਾ। AV5 1099 ਡਰਾਈਵਰ ਨੂੰ ਕੋਈ ਇਹਦਾ ਲਿੰਕ ਨਹੀਂ ਹੈਗਾ। ਇਹ ਦੋਨੋਂ ਦੋ ਡਿਫਰੈਂਟ ਚੀਜ਼ਾਂ ਹੈਗੀਆਂ। ਸੋ ਪਲੀਜ਼ ਜੇ ਤੁਸੀਂ ਡਰਾਈਵਰ ਨੂੰ 1099 ਦੇ ਰਹੇ ਆ, ਜਿੱਦਾਂ ਕਿ ਹੁਣ ਊਬਰ ਔਰ ਲਿਫਟ ਦੇ ਨਾਲ ਹੋਇਆ ਹੈਗਾ, ਕਿਉਂਕਿ ਉਹ ਬਹੁਤ ਜਿਹੜੇ ਊਬਰ ਔਰ ਲਿਫਟ ਦੇ ਡਰਾਈਵਰ ਸੀਗੇ ਉਹਨਾਂ ਨੇ ਜਾ ਕੇ ਅਨਇੰਪਲੋਇਮੈਂਟ ਫਾਈਲ ਕੀਤੀ ਸੀਗੀ। ਸੋ ਇਵੇਂ ਹੀ ਜਿਹੜੇ ਬਹੁਤ ਟਰੱਕ ਡਰਾਈਵਰ ਸੀਗੇ ਉਹਨਾਂ ਨੇ ਅਨਇੰਪਲੋਇਮੈਂਟ ਫਾਈਲ ਕੀਤੀ ਆ, ਔਰ ਜੇ ਉਹ ਤੁਹਾਡਾ ਡਰਾਈਵਰ ਆ ਤੇ ਤੁਸੀਂ ਉਹਨੂੰ 1099 ਦੇ ਰਹੇ ਸੀ ਤੇ ਉਹ ਅਨਇੰਪਲੋਇਮੈਂਟ ਫਾਈਲ ਕਰ ਦਿੰਦਾ ਆ ਤੇ ਇਟ ਇਜ਼ ਅਲਾਰਮਿੰਗ।
ਸੋ ਇਹ ਚੀਜ਼ ਜਿਹੜੀ ਆ ਜੋ ਹੁਣ ਊਬਰ ਲਿਫਟ ਦੇ ਨਾਲ ਹੋਈ ਆ, ਇਸ ਸਿਨੈਰੀਓ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਦੇਖੋ। ਜਿਹੜਾ ਓਨਰ ਆਪਰੇਟਰ 1099 AB5 ਐਕਚੁਅਲ ਦੀ AB5 ਜੋ ਹੈਗਾ ਉਹ ਟੋਟਲੀ ਡਿਫਰੈਂਟ ਹੈਗਾ। ਸੋ ਦੋ ਇਹ ਮਤਲਬ ਕਿ ਜੇ ਐਗਜ਼ਾਮਪਟ ਮਿਲੀ ਆ AB5 ਨੂੰ ਅਜੇ, ਤੇ ਉਹ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ 1099 ਦੇਣ ਦਾ ਕੋਈ ਮਤਲਬ ਨਹੀਂ ਹੈਗਾ। ਜੀ ਬਿਲਕੁਲ। ਜਦੋਂ ਤੁਸੀਂ ਇੰਪਲੋਇਰ ਵਾਲਾ ਰਿਸ਼ਤਾ ਉਹਦੇ ਵਿੱਚ W2 ਹੀ ਜਿਹੜਾ ਉਹ ਹੁੰਦਾ ਆ, ਅਤੇ ਜਦੋਂ ਇੱਕ ਬਿਜ਼ਨਸ ਟੂ ਬਿਜ਼ਨਸ ਚੱਲ ਰਿਹਾ ਹੁੰਦਾ ਆ, ਓਨਰ ਓਪਰੇਟਰ ਆ, ਵੱਖਰਾ ਬਿਜ਼ਨਸ ਆ, ਇੱਕ ਹੋਰ ਕੰਪਨੀ ਨਾਲ ਕੰਮ ਕਰ ਰਿਹਾ, ਉਦੋਂ 1099 ਆ। ਸੋ ਉਹਨਾਂ ਦੇ ਲਈ ਤਾਂ ਅਜੇ AB5 ਦੇ ਉੱਤੇ ਥੋੜ੍ਹੀ ਜਿਹੀ ਰੋਕ ਹੈਗੀ, ਪਰ ਡਰਾਈਵਰ ਦੇ ਲਈ ਪਹਿਲੋਂ ਵੀ ਕਦੀ ਵੀ 1099 ਨਹੀਂ ਸੀ, ਅਤੇ ਹੁਣ ਵੀ ਜਿਹੜਾ ਆ ਉਹ ਨਹੀਂ ਹੈਗਾ। ਉਹ ਇਸ ਕੈਟਾਗਰੀ ਦੇ ਵਿੱਚ ਪਹਿਲੋਂ ਵੀ ਨਹੀਂ ਸੀ ਆਉਂਦੇ, ਅਤੇ ਹੁਣ ਵੀ ਨਹੀਂ ਜਿਹੜੇ ਆ ਉਹ ਆਉਂਦੇ। ਪਰ ਇਹ ਆ ਵੀ ਊਬਰ ਅਤੇ ਲਿਫਟ ਦੇ ਲਈ ਇਹ ਵੱਡਾ ਜਿਹੜਾ ਉਹ ਝਟਕਾ ਆ। ਇੱਥੋਂ ਆਪਾਂ ਇਹ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਯੂ ਨੈਵਰ ਨੋ, ਜਿੱਦਾਂ ਊਬਰ ਅਤੇ ਲਿਫਟ ਵਾਲੇ ਕੱਲ੍ਹ ਕਹਿ ਰਹੇ ਸੀ ਵੀ ਸ਼ਾਇਦ ਅਸੀਂ ਇੱਥੋਂ ਆਪਣਾ ਸਰਵਿਸ ਹੀ ਜਿਹੜੀ ਉਹ ਚੱਕ ਦਈਏ ਕੈਲੀਫੋਰਨੀਆ ਤੋਂ, ਅਸੀਂ ਇੱਥੇ ਸਰਵਿਸ ਹੀ ਇਹ ਵਾਲੀ ਪ੍ਰੋਵਾਈਡ ਨਹੀਂ ਕਰਾਂਗੇ। ਤਾਂ ਇਹ ਆ ਵੀ ਟੈਕਸੀ ਬਿਜ਼ਨਸ ਮੁੜ ਬੂਮ 'ਤੇ ਜਿਹੜਾ ਉਹ ਆ ਸਕਦਾ, ਮੁੜ ਦੁਬਾਰਾ ਜਿਹੜਾ ਉਹ ਸਾਹ ਲੈਣਾ ਜਿਹੜਾ ਉਹ ਸ਼ੁਰੂ ਕਰ ਸਕਦਾ। ਸੋ ਹੂ ਨੋਜ਼ ਕੀ ਪਿਆ ਭਵਿੱਖ ਦੇ ਵਿੱਚ। ਇਹਨਾਂ ਨੇ ਕਾਫੀ ਮਿਲੀਅਨਸ ਆਫ ਡਾਲਰ ਜਿਹੜੇ ਊਬਰ ਅਤੇ ਲਿਫਟ ਵਾਲਿਆਂ ਨੇ ਸਾਈਡ 'ਤੇ ਰੱਖੇ ਸੀ ਇਹਨਾਂ ਜਿਹੜੇ AB5 ਦੇ ਖਾਸ ਕਰਕੇ ਖਿਲਾਫ ਦੇ ਲਈ, ਅਤੇ ਦੇਖਦੇ ਹਾਂ ਕੀ ਬਣਦਾ ਆ। ਇਹ ਵੀ ਰਮਨਜੀਤ ਹਰਜੋਤ ਜੀ, ਇਹ ਵੀ ਜਿਹੜੀ COVID-19 ਦੇ ਅੰਡਰ PUA ਦੇ ਅਧੀਨ ਅਨਇੰਪਲੋਇਮੈਂਟ ਅਸਿਸਟੈਂਸ, ਪੈਨੇਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ, ਤਾਂ ਉਹਨਾਂ ਨੇ ਗਿਗ ਵਰਕਰ ਅਤੇ ਸੈਲਫ ਇੰਪਲੋਇਡ ਵਾਲਿਆਂ ਨੂੰ ਜਿਹੜੀ ਉਹ ਦਿੱਤੀ ਸੀਗੀ। ਇਹ ਨਹੀਂ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੱਕੀ ਰਹਿਣੀ ਹੋ। ਇਹ ਬਹੁਤ ਲਿਮਿਟਿਡ ਟਾਈਮ ਦੇ ਲਈ ਇਹ ਹੈਗੀ ਹੈ ਪੈਨੇਡੈਮਿਕ ਅਨਇੰਪਲੋਇਮੈਂਟ ਅਸਿਸਟੈਂਸ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੇ ਬੰਦ ਹੋ ਜਾਣਾ ਹੈ। ਜਿਹੜੀ ਰੈਗੂਲਰ ਇੰਪਲੋਈ ਬੇਸਡ ਜਿਹੜੀ ਅਨਇੰਪਲੋਇਮੈਂਟ ਆ ਉਹੀ ਜਿਹੜੀ ਬਾਅਦ ਦੇ ਵਿੱਚ ਜਿਹੜੀ ਉਹ ਰਹਿਣੀ ਆ। ਇਸ ਨੇ ਇਨ ਦੀ ਐਂਡ ਜਦੋਂ ਪੈਨੇਡੈਮਿਕ ਖਤਮ ਹੋਇਆ ਤਾਂ ਇਹਨਾਂ ਨੇ ਇਸ ਨੂੰ ਵੀ ਬਾਅਦ ਦੇ ਵਿੱਚ ਖਤਮ ਕਰ ਦੇਣਾ ਹੈਗਾ ਆ। ਮਤਲਬ ਇਹ ਰਾਜਨ, ਮੈਂ ਇੱਥੇ ਤੱਕ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਸਿਚੁਏਸ਼ਨ ਇਸ ਵੇਲੇ ਵਿਗੜੀ ਹੋਈ ਹੈ ਜਿਹੜੀ ਆ, ਕਿ ਬਹੁਤ ਲੋਕੀ ਜਿੱਦਾਂ ਕਿ ਇੱਕ ਦੂਜੇ ਨੂੰ ਇਨਕਰੇਜ ਕਰ ਰਹੇ ਆ ਕਿ ਤੂੰ ਅਪਲਾਈ ਕਰ ਦੇ, ਮਿਲਦੇ ਆ ਪੈਸੇ। ਮੈਂ ਇੱਕ ਟਰੱਕਿੰਗ ਕੰਪਨੀ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਇਸ ਵੀਕ ਦੇ ਵਿੱਚ, ਤੇ ਉੱਥੇ ਸਾਨੂੰ ਉਹਨਾਂ ਨੇ ਦਿਖਾਇਆ ਕਿ ਹੈਰਾਨੀ ਇਸ ਗੱਲ ਦੀ ਆ ਕਿ ਰਾਜਕਰਨ ਕਿ ਉਹਨਾਂ ਦੇ ਇੰਪਲੋਈ ਕੰਮ ਕਰ ਰਿਹਾ। ਠੀਕ ਹੈ ਜੀ, ਇੰਪਲੋਈ ਕੰਮ ਕਰ ਰਿਹਾ ਐਕਟਿਵਲੀ, ਉਹ ਮਤਲਬ ਕਿ ਆਪਣਾ ਟਰੱਕ ਚਲਾ ਰਿਹਾ ਪੂਰਾ ਵੀਕ, ਹੈ ਨਾ ਜੀ। ਹੀ ਸਟਿਲ ਅਪਲਾਈਂਗ ਫॉर ਅਨਇੰਪਲੋਇਮੈਂਟ ਜੀ। ਉਹ ਲੈਟਰ ਸਾਹਮਣੇ ਦਿਖਾਇਆ ਉਹਨਾਂ ਨੇ ਕਿ ਆਹ ਦੇਖੋ ਆ ਸਾਡਾ ਡਰਾਈਵਰ ਆ, ਇਹ ਪੂਰਾ ਫੁੱਲ ਡਰਾਈਵ ਕਰ ਰਿਹਾ ਇਸ ਵੇਲੇ, ਸਾਡੇ ਨਾਲ ਫੁੱਲ ਟਾਈਮ ਕੰਮ ਕਰ ਰਿਹਾ, ਔਰ ਸਟਿਲ ਇਹਦੀ ਲੈਟਰ ਆ ਰਹੀ ਆ। ਪਿਛਲੀ ਵਾਰੀ ਇਹਦੀ ਲੈਟਰ ਆਈ ਸੀ ਤੇ ਹੋਰ ਕੋਈ ਰੀਜ਼ਨ ਲਿਖਿਆ ਸੀਗਾ ਆਪਣੇ ਅਨਪਲੋਇਮੈਂਟ ਲਈ, ਤੇ ਹੁਣ ਆਈ ਤੇ ਹੁਣ ਹੋਰ ਕੁਝ ਲਿਖਿਆ। ਸੋ ਉਸ ਬੰਦਿਆਂ ਲਈ, ਉਸ ਜਿਹੜੇ ਬੰਦੇ ਹੈਗੇ ਉਹਨਾਂ ਲਈ ਇਹ ਵਾਰਨਿੰਗ ਹੈਗੀ ਆ ਕਿ ਇਹ ਕ੍ਰਿਮੀਨਲ ਚਾਰਜਸ ਹੈਗੇ ਆ ਇੱਦਾਂ ਦੇ ਕਲੇਮ ਫਾਈਲ ਕਰਨੇ। ਇਹ ਫੈਡਰਲ ਮਨੀ ਮਿਲ ਰਹੀ ਆ, ਤੇ ਫੈਡਰਲ ਮਨੀ ਨੂੰ ਮਿਸਯੂਜ਼ ਕਰਨਾ ਫੈਲਨੀ ਹੁੰਦੀ ਆ। ਇਹ ਫੈਲਨੀ ਆ, ਤੇ ਇਹ ਚੀਜ਼ ਜਿਹੜੀ ਆ, ਜੇ ਦੇਖੋ ਯਾਰ ਇੱਕ ਇਨਸਾਨੀਅਤ ਦੇ ਤੌਰ ਤੇ ਜੇ ਰੱਬ ਤੁਹਾਨੂੰ ਖਾਣ ਨੂੰ ਦਿੰਦਾ, ਤੁਹਾਨੂੰ ਰਹਿਣ ਨੂੰ ਦਿੰਦਾ, ਤੁਹਾਨੂੰ ਪਾਉਣ ਨੂੰ ਕੱਪੜੇ ਦੇ ਰਿਹਾ, ਜਿਹਦੇ ਕਿਸੇ ਕੋਲ ਨਹੀਂ ਹੈਗੇ ਉਹਦੇ ਲਈ ਛੱਡ ਦਿਓ ਕੁਛ। ਮਤਲਬ ਥੋੜ੍ਹੀ ਜਿਹੀ ਇਨਸਾਨੀਅਤ ਦਿਖਾਓ। ਜੇ ਤੁਸੀਂ ਮਤਲਬ ਕਿ ਠੀਕ ਆ, ਜੇ ਤੁਹਾਨੂੰ ਚਾਹੀਦੇ ਆ ਜ਼ਰੂਰ ਲਓ, ਜੇ ਤੁਹਾਡਾ ਹੱਕ ਬਣਦਾ ਜ਼ਰੂਰ ਲਓ, ਪਰ ਇੱਕ ਇਨਸਾਨੀਅਤ ਦੇ ਤੌਰ ਤੇ ਜੇ ਤੁਹਾਡੇ ਕੋਲ ਹੈਗਾ ਸਾਰਾ ਕੁਛ, ਤੁਹਾਡਾ ਗੁਜ਼ਾਰਾ ਚੱਲ ਰਿਹਾ, ਸਾਰਾ ਕੁਛ ਠੀਕ ਹੋ ਰਿਹਾ, ਪਰਮਾਤਮਾ ਠੀਕ ਆ, ਤੇ ਘੱਟੋ ਘੱਟ ਇੰਨੀ ਤੱਕ ਕਰ ਦਿਓ ਨਾ ਕਿ ਕਿਸੇ ਨੂੰ ਹੋਰ ਨੂੰ ਚਾਹੀਦੇ ਹੋ ਸਕਦੇ ਉਹਦੇ ਲਈ ਛੱਡ ਦਿਓ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬੜੀਆਂ ਜਿਹੜੀਆਂ ਕ੍ਰਿਟੀਕਲ ਹੈਗੀਆਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੀ ਗੱਲ ਕਰਦਾ ਮੈਂ, ਕਿਉਂਕਿ ਟਰੱਕਿੰਗ ਇੰਡਸਟਰੀ 'ਚ ਜਿਹੜੀ ਆ ਬੈਨੀਫਿਟਸ ਬਹੁਤ ਜ਼ਿਆਦਾ ਵਾਈਡਲੀ ਲਏ ਗਏ ਆ। ਸੋ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੋ ਸਕਦੀ ਹੈ। ਇੱਕ ਹਰਜੋਤ ਸਿੰਘ ਜੀ, ਮੈਂ ਇਸੇ ਦੇ ਨਾਲ ਸੰਬੰਧਿਤ ਕਰਨਾ ਚਾਹੁੰਦਾ, ਜਿੱਦਾਂ ਇਹਨਾਂ ਨੇ ਉਦਾਹਰਨ ਦਿੱਤੀ ਵੀ ਉਹ ਐਕਟਿਵਲੀ ਉੱਥੇ ਜਾ ਕੇ ਹੀ ਕੰਮ ਕਰ ਰਿਹਾ ਹੈ, ਅਤੇ ਦੂਜੇ ਪਾਸੇ ਅਨਇੰਪਲੋਇਮੈਂਟ ਆ, ਰੱਬ ਨਾ ਕਰੇ ਕੋਈ ਉਹਨੂੰ ਸੱਟ ਚੋਟ ਲੱਗ ਜਾਂਦੀ, ਕੀ ਵਰਕਰ ਕਾਂਪ ਉਸ ਚੀਜ਼ ਨੂੰ ਉਦੋਂ ਫਿਰ ਉਸ ਨੂੰ ਕਰੂਗੀ, ਅਪਰੂਵ ਕਰੂਗੀ, ਕੀ ਮੰਨਿਆ ਜਾਊਗਾ ਉਸ ਮਾਮਲੇ ਦੇ ਵਿੱਚ? ਉਹ ਤਾਂ ਅਨਪਲਾਈਮੈਂਟ ਲੈ ਰਿਹਾ, ਸੋ ਲੀਗਲੀ ਤਾਂ ਜੇ ਰਮਨ ਜੀ ਮੈਂ ਇਹਦੀ ਪੈਨਲਟੀਜ਼ ਦੱਸਦਾ ਜਾਵਾਂ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਈ ਗਵਰਨਮੈਂਟ ਉਹਨਾਂ ਨੂੰ ਪ੍ਰੋਸੀਕਿਊਟ ਕਰ ਸਕਦੀ ਆ, ਜੇਲ੍ਹ ਤੇ ਪ੍ਰਿਜ਼ਨ ਸੈਂਟੈਂਸ ਹੋ ਸਕਦੀ ਆ, ਸਾਰੇ ਜਿਹੜੇ ਬੈਨੀਫਿਟਸ ਲਏ ਆ ਉਹ ਵਾਪਸ ਕਰਨੇ ਪੈਣਗੇ, ਪਲੱਸ ਪੈਨਲਟੀਜ਼ ਹੋਊਗੀ ਤੇ ਫਾਈਨ ਹੋਊਗੀ। ਆਉਣ ਵਾਲੇ ਇਨਕਮ ਟੈਕਸ ਜਿਹੜੇ ਤੁਹਾਡੇ ਰਿਫੰਡ ਹੋਣੇ ਆ ਉਹਨਾਂ ਨੂੰ ਜ਼ਬਤ ਕੀਤਾ ਜਾ ਸਕਦਾ ਆ,
ਤੇ ਫਿਊਚਰ ਦੇ ਵਿੱਚ ਲਾਈਫ ਦੇ ਵਿੱਚ ਜੇ ਕਿਤੇ ਫੇਰ ਤੁਹਾਨੂੰ ਅਨਪਲਾਈਮੈਂਟ ਦੀ ਜ਼ਰੂਰਤ ਪੈ ਜਾਏ ਉਹ ਤੁਸੀਂ ਕਦੇ ਲੈ ਨਹੀਂ ਸਕਦੇ। ਵਾਓ। ਲੂਜ਼ਿੰਗ ਐਲੀਜੀਬਿਲਟੀ ਟੂ ਕਲੈਕਟ ਅਨਸ਼ੋਰਡ ਅਨਪਲਾਈਮੈਂਟ ਬੈਨੀਫਿਟ ਇਨ ਦਾ ਫਿਊਚਰ। ਜੀ ਜੀ ਬਿਲਕੁਲ ਜੀ। ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਮੈਂ ਦੱਸ ਦਿਆਂ ਕਿ ਜਿਹੜੀ ਮੈਨੂੰ ਆ ਰੀਸੈਂਟਲੀ ਪਿਛਲੇ ਵੀਕ ਦੇ ਵਿੱਚ ਕਾਫੀ ਡੀਟੇਲ ਦੇ ਵਿੱਚ ਮੇਰੇ ਸਾਹਮਣੇ ਆਈ ਹੈ ਗੱਲ ਇਹ ਕਿ ਤੁਹਾਨੂੰ ਹਰਜੋਤ ਭਾਜੀ ਯਾਦ ਹੋਣਾ ਆ ਕਿ ਜਦੋਂ 1099 ਡਰਾਈਵਰਸ ਨੂੰ ਦੇਣੇ ਸ਼ੁਰੂ ਕੀਤੇ ਸੀ ਤੇ ਉਹਨਾਂ ਦੀਆਂ ਕਾਰਪੋਰੇਸ਼ਨਾਂ ਬਣਵਾਤੀਆਂ ਸੀ ਲੋਕਾਂ ਜੀ ਦੀਆਂ। ਜੀ ਬਿਲਕੁਲ। ਉਹ ਕਾਰਪੋਰੇਸ਼ਨਾਂ ਜਿਹੜੀਆਂ ਬਣਵਾਤੀਆਂ ਸੀ ਉਹ ਬਹੁਤ, ਕਿਉਂਕਿ ਜੇ ਤੁਹਾਡੀ ਕਾਰਪੋਰੇਸ਼ਨ ਫਾਈਲਡ ਹੈਗੀ ਆ ਕੈਲੀਫੋਰਨੀਆ ਸਟੇਟ ਆਫ ਕੈਲੀਫੋਰਨੀਆ ਤੁਸੀਂ ਕੀਤੀ ਹੈ ਤਾਂ ਤੁਹਾਨੂੰ ਆਟੋਮੈਟਿਕ ਈਮੇਲ ਆਉਂਦੀ ਆ ਮੈਡੀਕਲ ਦੀ ਆਪਣੀ ਡਿਜ਼ਾਸਟਰ ਰਿਲੀਫ ਫੰਡ ਦੀ। ਜੀ ਜੀ। ਉਹ ਜਿੰਨੀਆਂ ਲੋਕਾਂ ਨੂੰ ਆਈਆਂ ਹੈਗੀਆਂ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਨੇ ਉਹ ਕੰਪਨੀਆਂ ਦੇ ਨਾਂ ਤੇ ਆਪਣੀ ਗ੍ਰੋਸ ਇਨਕਮ ਦੇ ਕੇ ਤੇ ਲੋਨ ਲਏ ਆ। ਜੀ। ਔਰ ਉਹ ਇਹ ਕਾਫੀ ਸਾਹਮਣੇ ਆ ਰਿਹਾ। ਪਿਛਲੇ ਮੈਂ ਇਸ ਵੀਕ ਦੇ ਵਿੱਚ ਖਾਸ ਕਰਕੇ ਮੈਂ ਦੱਸ ਰਿਹਾ ਕਿ ਮੈਨੂੰ ਇਹ ਕਾਫੀਆਂ ਚੀਜ਼ਾਂ ਦਾ ਪਤਾ ਲੱਗਾ ਹੈਗਾ ਤੇ ਉਹ ਜਿਹੜੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਉਹਨਾਂ ਨੇ ਖੋਲੀਆਂ ਸੀਗੀਆਂ ਜਸਟ ਟੂ ਗੈਟ 1099 ਤੇ ਆਪਣੇ ਨਾਂ ਤੇ 1099 ਲਿਆ ਸੀਗਾ ਤੇ 1099 ਤੋਂ ਬਾਅਦ ਉਹਨਾਂ ਨੇ ਆਪਣਾ ਉਹ ਕੰਪਨੀ ਜਦੋਂ ਹੁਣ ਡਿਜ਼ਾਸਟਰ ਲੋਨ ਉਹਨਾਂ ਨੇ ਅਪਲਾਈ ਕੀਤਾ ਤੇ ਉਹਦੇ ਵਿੱਚ ਗ੍ਰੋਸ ਇਨਕਮ ਸ਼ੋਅ ਕੀਤੀ ਆ। ਠੀਕ ਹੈ ਜੀ। ਜੇ ਹੁਣ ਗ੍ਰੋਸ ਇਨਕਮ 70,000 ਸ਼ੋਅ ਕੀਤੀ ਆ ਤੇ ਉਹਦੇ ਆਧਾਰ ਤੇ ਉਹਨਾਂ ਨੂੰ ਡਿਜ਼ਾਸਟਰ ਲੋਨ ਮਿਲਿਆ ਹੈਗਾ। ਸੋ ਉਹ ਡਿਜ਼ਾਸਟਰ ਲੋਨ ਜਿਹੜਾ ਆ ਉਹ ਟੋਟਲੀ ਜਿਹੜਾ ਆ ਉਹ ਇਲੀਗਲ ਹੈਗਾ ਆ। ਉਹ ਟੋਟਲੀ ਜਿਹੜਾ ਉਹ ਗਲਤ ਹੈਗਾ ਬਿਕੋਜ਼ ਉਹਨਾਂ ਦੀ ਕੋਈ ਕੰਪਨੀ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ। ਜੇ ਕੰਪਨੀ ਹੈਗੀ ਆ ਤੁਸੀਂ ਇਹ ਸੋਚੋ ਵੀ ਜੇ ਕੱਲ੍ਹ ਨੂੰ ਉਹਦਾ ਆਡਿਟ ਖੁੱਲ ਜਾਂਦਾ ਆ ਜਿੰਨੇ ਉਹ ਆਪਣੇ ਟਰੱਕ ਦੀਆਂ ਪੇਮੈਂਟਾਂ ਜਿੰਨਾ ਉਹ ਸਾਰਾ ਕੁਛ ਸ਼ੋਅ ਕਰ ਰਿਹਾ ਉਹਦੇ ਵਿੱਚ ਖਰਚੇ ਸ਼ੋਅ ਕਰ ਰਿਹਾ ਉਹ ਕਿੱਥੋਂ ਤੱਕ ਗੱਲ ਚਲੀ ਜਾਂਦੀ ਆਈ ਮੀਨ ਇਟਸ ਟੂ ਮਚ। ਜੀ ਬਿਲਕੁਲ। ਸਾਰੇ ਪਾਸੇ ਰਗੜ ਹੋ ਜਾਣਾ ਫਿਰ ਉਹਨਾਂ ਨੇ। ਜੀ ਅਗਲੇ ਜਿਹੜੇ ਆਪਣੇ ਨਾਲ ਕਾਲਰ ਵੀ ਜੁੜੇ ਆ ਸਰੋਤਿਓ, ਜੇ ਤੁਸੀਂ ਵੀ ਕਾਲ ਕਰਕੇ ਪੁੱਛਣਾ ਚਾਹੁੰਦੇ ਹੋ ਸਵਾਲ ਕੋਈ ਜਾਂ ਟਰੱਕਿੰਗ ਬਾਰੇ ਕੋਈ ਤੁਹਾਡੇ ਵਿਚਾਰ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਹੋ 4082725200 408-272-5200। ਅਮਨਦੀਪ ਸਿੰਘ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਆਹੀ ਗੱਲ ਕਰਨੀ ਸੀ। ਬਿਲਕੁਲ ਠੀਕ ਆ ਜੀ। ਹੁਣ ਦੇਖੋ ਜੇ ਉਹਨਾਂ ਨੇ ਆਪਾਂ ਨੂੰ ਔਖੇ ਵੇਲੇ ਉਹਨਾਂ ਆਪਣਾ ਸਾਥ ਦਿੱਤਾ ਰਾਈਟ, ਹੁਣ 2-3 ਮਹੀਨੇ ਘਰੇ ਬੈਠੇ ਆ ਤੇ ਹੁਣ ਆਪਣਾ ਹੀ ਫਰਜ਼ ਬਣਦਾ ਵੀ ਚਲੋ ਹੁਣ ਜਿੰਨਾ ਕੁ ਉਹਨਾਂ ਨੇ ਹੁਣ ਪੀਪੀ ਲੋਨ ਮੈਨੂੰ ਮਿਲਿਆ ਸੀਗਾ ਹੁਣ ਮੈਂ ਟੈਕਸ ਭਰਿਆ ਆਪ ਜੁਲਾਈ ਦੇ ਵਿੱਚ ਰਾਈਟ, ਉਹ ਜਿੰਨਾ ਕਿ ਮੈਂ ਮਤਲਬ ਉਹਨਾਂ ਨੇ ਦਿੱਤਾ ਸੀ ਉਹਨਾਂ ਕੀ ਮੇਰਾ ਹੁਣ ਟੈਕਸ ਬਣ ਗਿਆ। ਉਹ ਮਤਲਬ ਜੇ ਉਹਨਾਂ ਨੇ ਤੁਹਾਨੂੰ ਪੈਸੇ ਵਰਤਣ ਨੂੰ ਦਿੱਤੇ ਤੁਸੀਂ ਵਾਪਸ ਵੀ ਕਰਨੇ। ਕੋਈ ਇਮਾਨਦਾਰੀ ਵਾਕਿਆ ਗੱਲ ਸਹੀ ਹੈ ਜੀ। ਕੋਈ ਫਰਾਡ ਨਹੀਂ ਕਰਨਾ ਚਾਹੀਦਾ। ਇਹ ਮਤਲਬ ਇੱਥੇ ਹੀ ਰਹਿ ਜਾਣੇ ਪੈਸੇ ਸਾਰੇ ਇੱਥੇ ਹੀ ਰਹਿਣਾ ਜਦੋਂ ਸਾਰੀ ਉਮਰ ਤੇ ਕਾਹਦੇ ਵਾਸਤੇ ਮਤਲਬ ਪੈਸਾ ਕਰਨਾ ਵੀ ਉਹਨਾਂ ਕੁ ਤੁਸੀਂ ਉਹਨਾਂ ਕੁ ਪੇ ਬੈਕ ਕੋਈ ਕਰੀ ਜਾਂਦੇ ਵੀ ਜਿਨ੍ਹਾਂ ਨੂੰ ਵੀ ਪੀਪੀ ਨਹੀਂ ਮਿਲੇ ਆ ਉਹਨਾਂ ਕੁ ਟੈਕਸ ਬਣ ਗਿਆ ਉਹ ਵਾਪਸ ਹੋ ਗਿਆ। ਚਲੋ ਵਧੀਆ ਉਹਨਾਂ ਨੇ ਟਾਈਮ ਦਾ ਸਾਥ ਦਿੱਤਾ ਫੈਡਰਲ ਗਵਰਨਮੈਂਟ ਨੇ। ਨਹੀਂ ਕਰਨਾ ਚਾਹੀਦਾ ਇਹੋ ਜਿਹਾ ਕੁਝ। ਧੰਨਵਾਦ। ਥੈਂਕ ਯੂ ਜੀ। ਸੋ ਇਹ ਦੇਖੋ ਵੀ ਕਿੱਦਾਂ ਦਾ ਮੁਲਕ ਆ ਜਿੱਥੇ ਹਰ ਇੱਕ ਬੰਦੇ ਨੂੰ ਜਿਹੜੀ ਸਪੋਰਟ ਮਿਲੀ ਹੈਗੀ, ਚਾਹੇ ਤੁਸੀਂ ਜੌਬ ਕਰਦੇ ਆ ਚਾਹੇ ਬਿਜ਼ਨਸ ਕਰਦੇ ਆ। ਆਪਾਂ ਜਿਹੜੇ ਮੁਲਕ ਤੋਂ ਆਏ ਆ ਉੱਥੇ ਦੇਖ ਲਓ ਵੀ ਲੋਕਾਂ ਦਾ ਕੀ ਬੁਰਾ ਹਾਲ ਹੈਗਾ ਹੈ ਨਾ। ਸੋ ਮਿਸਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਨਾ ਸੋਚੋ ਵੀ ਕਿਉਂਕਿ ਜਿਹੜਾ ਅਸੀਂ ਟੈਕਸ ਦਿੰਦੇ ਆ ਉਹ ਗਾਹਾਂ ਆਉਣ ਵਾਲੀਆਂ ਜਨਰੇਸ਼ਨਾਂ ਨੇ ਵੀ ਉਹਨਾਂ ਦੇ ਕੰਮ ਆਉਣਾ ਆ ਹੈ ਨਾ। ਨਹੀਂ ਅਜੇ ਤਾਂ ਆਪਣੇ ਕੰਮ ਆਉਣਾ ਜਦੋਂ ਆਪਾਂ ਰਿਟਾਇਰ ਹੋਣਾ। ਗਾਹਾਂ ਜਨਰੇਸ਼ਨਾਂ ਦਾ ਤਾਂ ਪਤਾ ਨਹੀਂ ਉਹਨਾਂ ਨੇ ਉਦੋਂ ਦਾ ਕੀ ਜਿਹੜੇ ਹਾਲਾਤ ਆ ਉਹ ਬਣਨੇ ਨੇ। ਆਪਣੇ ਅਗਲੇ ਕਾਲਰ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਜਸਪਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ। ਸਰ ਮੇਰਾ ਕੁਐਸਚਨ ਸੀਗਾ ਜੀ ਪਿੱਛੇ ਜੇ 1,000 ਮਤਲਬ ਸਾਰਿਆਂ ਨੂੰ ਮਿਲਿਆ ਸੀ ਕੰਪਨੀ ਵਾਲਿਆਂ ਨੂੰ ਜੀ ਜਿਹੜਾ ਵਾਪਸ ਨਹੀਂ ਕਰਨਾ ਆਪਾਂ ਜੀ। ਤੇ ਉਹ ਮੇਰਾ ਕੁਐਸਚਨ ਇਹ ਹੈ ਕਿ ਜਿਹੜੇ ਕੰਪਨੀਆਂ ਨੂੰ 1,000 ਉਹ ਡਰਾਈਵਰਸ ਵਾਸਤੇ ਮਿਲਿਆ ਜਾਂ ਮਤਲਬ ਇਹ ਕੰਪਨੀ ਦੀ ਹੀ ਵੈਲਫੇਅਰ ਵਾਸਤੇ ਮਿਲਿਆ? ਨਹੀਂ ਉਹ ਜਿਹੜਾ ਬਿਜ਼ਨਸ ਆ ਬਿਜ਼ਨਸ ਨੂੰ ਮਿਲਿਆ ਪਰ EMPLOYE ਪਰ EMPLOYE ਉਹ ਜਿਹੜਾ 1,000 ਰੁਪਇਆ EMPLOYE ਨੂੰ ਨਹੀਂ ਉਹਨਾਂ ਨੂੰ ਦੇਣਾ? ਨਹੀਂ EMPLOYE ਨੂੰ 1200 ਨਹੀਂ ਮਿਲੇ ਜੁਦੇ। ਹਾਂਜੀ ਉਹ ਬਿਜ਼ਨਸ ਵਾਲਿਆਂ ਨੂੰ ਸੈਪਰੇਟ ਸੀ EMPLOYEਆਂ ਨੂੰ ਸੈਪਰੇਟ ਸੀ। ਹਾਂਜੀ ਉਹ ਜਿਹੜਾ 1,000 ਰੁਪਇਆ ਮਤਲਬ ਉਹ ਕੰਪਨੀ ਵਾਸਤੇ ਮਿਲਿਆ? ਹਾਂਜੀ ਉਹ ਕੰਪਨੀ ਨੂੰ ਮਿਲਿਆ। ਹਾਂਜੀ ਹਾਂ ਠੀਕ ਹੈ ਠੀਕ ਹੈ ਜੀ। ਓਕੇ ਠੀਕ ਹੈ ਥੈਂਕ ਯੂ। ਇਹ ਆਈ ਥਿੰਕ EIDL ਐਮਰਜੈਂਸੀ ਡਿਜ਼ਾਸਟਰ ਲੋਨ ਜਿਹੜਾ ਸੀਗਾ ਉਹ ਡਿਫਰੈਂਟ $10,000 ਦਾ ਮੈਕਸਿਮਮ ਜਿਹੜਾ 10,000 ਤੇ ਪਰ EMPLOYE 1000 ਜੀ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਜਗਰੂਪ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਮਨ ਭਾਜੀ। ਮੇਰਾ ਕੁਐਸਚਨ ਇਹ ਹੈਗਾ ਜੀ ਮੋਸਟਲੀ ਆਪਣੇ ਨਾ ਪੰਜਾਬੀ ਭਾਈਚਾਰੇ ਦੇ ਵਿੱਚ ਕਾਫੀ ਇਹ ਚੀਜ਼ ਨੂੰ ਲੈ ਕੇ ਇਸ਼ੂ ਹੈਗਾ ਜਿਹੜਾ ਅੱਜ ਬਹੁਤ ਵਧੀਆ ਟੌਪਿਕ 'ਤੇ ਗੱਲ ਕਰਦੇ ਹੋ ਤੁਸੀਂ। ਜਿਹੜਾ ਆਪਾਂ ਨੂੰ ਜਿੱਦਾਂ ਹੁਣ ਲੋਨ ਜਿਹੜਾ SB ਲੋਨ ਵੀ ਮਿਲਿਆ ਕਿਸੇ ਨੂੰ ਲੱਖ ਕਿਸੇ ਨੂੰ 1.5 ਲੱਖ ਤੱਕ ਉਹਦੇ ਬਾਰੇ ਕਾਫੀ ਇਸ਼ੂ ਇਹ ਹੈਗਾ ਕਿ ਕਈ ਬੰਦੇ ਕਹਿੰਦੇ ਕਿ ਆਪਾਂ ਇਹਨੂੰ ਜਿੱਦਾਂ ਮਰਜ਼ੀ ਆਪਣੇ ਪਰਸਨਲ ਕਈ ਲੋਕਾਂ ਨੇ ਘਰ ਵੀ ਉਹਦੇ ਨਾਲ ਡਾਊਨ ਪੇਮੈਂਟਾਂ ਦੇ ਕੇ ਚੱਕ ਲਏ ਨੇ ਹੈ ਨਾ ਜਾਂ ਹੋਰ ਕੀ
ਕੀ ਮੇਰਾ ਕੁਐਸਚਨ ਇਹ ਹੈਗਾ ਕਿ ਵੀ ਆਪਾਂ ਉਸ ਨੂੰ ਸਹੀ ਮੈਨੇ 'ਚ ਕਿੱਥੇ ਯੂਜ਼ ਕਰ ਸਕਦੇ ਹਾਂ ਰਮਨ ਭਾਜੀ? ਬਸ ਇਹ ਕੁਐਸਚਨ ਹੈਗਾ ਜੀ। ਬਿਲਕੁਲ ਜੀ, ਇਹ ਜਿਹੜਾ ਤੁਸੀਂ ਡਿਜ਼ਾਸਟਰ ਲੋਨ ਮਿਲਦਾ ਹੈ ਤੁਹਾਨੂੰ, SBA ਦਾ ਲੋਨ ਮਿਲਦਾ ਹੈ, ਉਹਦੇ ਵਿੱਚ ਡੀਟੇਲ ਦੇ ਵਿੱਚ ਤੁਹਾਨੂੰ ਉਹ ਜਦੋਂ ਤੁਸੀਂ ਡਾਕ ਸਾਈਨ ਹੁੰਦੇ ਆ, ਡਾਕੂਮੈਂਟ ਸਾਈਨ ਕਰਦੇ ਆ, ਮੋਸਟਲੀ ਆਨਲਾਈਨ ਕੀਤੇ ਹੈਗੇ, ਮੋਸਟਲੀ ਸਾਰਿਆਂ ਦੇ ਕੋਲ ਉਹਦੀ ਕਾਪੀ ਹੈਗੀ ਹੈ, ਸਾਰਿਆਂ ਦੇ ਕੋਲ ਉਹਨਾਂ ਨੇ ਉਹਨੂੰ ਪੜ੍ਹੋ ਕੀਤੀ ਹੋਈ ਹੈ। ਉਹਦੇ ਵਿੱਚ ਡੀਟੇਲ ਦੇ ਵਿੱਚ ਲਿਖਿਆ ਕਿ ਤੁਸੀਂ ਐਗਜ਼ੈਕਟਲੀ ਕਿੱਦਾਂ ਉਹ ਪੈਸੇ ਯੂਜ਼ ਕਰ ਸਕਦੇ ਹੋ ਔਰ ਕਿਹੜੇ ਮਕਸਦ ਲਈ ਯੂਜ਼ ਕਰ ਸਕਦੇ ਆ। ਸੋ ਇਹਦੇ ਵਿੱਚ ਜੇ ਡੀਟੇਲ ਜਿਹੜੀ ਆ, ਆਬਵੀਅਸਲੀ ਜੇ ਮਨੀ ਤੁਹਾਨੂੰ ਮਿਲੀ ਆ, ਡਿਜ਼ਾਸਟਰ ਫੰਡ ਮਿਲੇ ਆ ਤੁਹਾਡੇ ਬਿਜ਼ਨਸ ਵਾਸਤੇ, ਕਾਮਨ ਸੈਂਸ ਹੈਗੀ ਆ ਕਿ ਉਹ ਜਿਹੜਾ ਮਨੀ ਹੈਗੀ ਆ ਉਹ ਬਿਜ਼ਨਸ ਵਾਸਤੇ ਹੀ ਯੂਜ਼ ਹੋਣੀ ਚਾਹੀਦੀ ਆ। ਉਹਦੇ ਵਿੱਚ ਥੋੜੀ ਜਿਹੀ ਲੀਨੀਅੰਸੀ ਹੈਗੀ ਆ, ਤੁਸੀਂ ਇੱਧਰ ਉੱਧਰ ਥੋੜੇ ਬਹੁਤ ਪੈਸੇ ਇੱਧਰ ਉੱਧਰ ਖਰਚ ਕਰ ਸਕਦੇ ਆ, ਬਟ ਡੈਫੀਨੇਟਲੀ ਜਿਹੜਾ ਮਨੀ ਤੁਹਾਨੂੰ SBA ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਲੋਨ ਦਿੱਤਾ ਹੈਗਾ ਗਾਰੰਟੀ ਕਰਕੇ ਬਿਜ਼ਨਸ ਨੂੰ ਸਪੋਰਟ ਕਰਨ ਵਾਸਤੇ, ਡੈਫੀਨੇਟਲੀ ਉਹ ਜਿਹੜਾ ਆ ਮੈਜੋਰਟੀ ਉਹਦਾ ਜਿਹੜਾ ਪਾਰਟ ਹੈਗਾ ਦੈਟ ਹੈਜ਼ ਟੂ ਬੀ ਯੂਜ਼ ਫॉर ਦਾ ਬਿਜ਼ਨਸ। ਸੋ ਜੇ ਉਹਦੇ ਲਈ ਤੁਸੀਂ ਉਹ 1.5 ਲੱਖ ਨੂੰ ਉਹਦੇ ਚੋਂ $1 ਘਰ ਦੀ ਪੇਮੈਂਟ ਡਾਊਨ ਦੇਤੀ ਆ ਤੇ ਆਬਵੀਅਸਲੀ ਉਹ ਜਿਹੜੀ ਚੀਜ਼ ਆ ਉਹ ਸੋ ਉਹਨਾਂ ਨੇ ਰਮਨ ਜੀ ਇਸੇ ਕਰਕੇ ਦਿੱਤਾ ਵੀ ਤੁਹਾਡਾ ਬਿਜ਼ਨਸ ਸਰਵਾਈਵ ਰਹੇ, ਚੱਲਦਾ ਰਹੇ। ਇਹ ਨਾ ਹੋਵੇ ਵੀ ਤੁਸੀਂ ਜੀ 6 ਮਹੀਨੇ ਨੂੰ ਬੈਂਕਰਪਸੀ ਫਾਈਲ ਕਰ ਦੋ ਤੇ ਸਾਡਾ ਤਾਂ ਜੀ ਹੁਣ ਬਿਜ਼ਨਸ ਚੱਲ ਗਿਆ, ਪੈਸੇ ਯੂਜ਼ ਕਰ ਲੈ। ਇਹ ਜ਼ਰੂਰ ਮੈਂ ਸਰੋਤਿਆਂ ਨੂੰ ਦੱਸਦਾ, ਆਪਣੇ ਰਮਨ ਜੀ ਤੇ ਰਾਜਕਾਨ ਜੀ, ਜਿਹੜਾ ਇਹ ਮਨੀ ਮਿਲਿਆ ਤੁਹਾਨੂੰ ਬੈਂਕ ਵੱਲੋਂ ਨਹੀਂ ਮਿਲਿਆ, ਇਹ ਡਾਇਰੈਕਟਲੀ ਗਵਰਨਮੈਂਟ ਵੱਲੋਂ ਮਿਲਿਆ, ਡਾਇਰੈਕਟਲੀ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਵੱਲੋਂ ਮਿਲਿਆ। ਸੋ ਬੈਂਕ ਵਾਲੇ ਲੋਨ ਕਈ ਵਾਰੀ ਕੀ ਹੁੰਦਾ, ਤੁਸੀਂ ਬੈਂਕਰਪਸੀ ਫਾਈਲ ਕਰਤੀ ਉਹ ਛੁੱਟ ਜਾਂਦੇ ਆ, ਇਹ ਤੋਂ ਤੁਸੀਂ ਛੁੱਟਣਾ ਨਹੀਂ ਹੈ, ਉਹਨੀ ਤੁਹਾਡੀ ਸੋਸ਼ਲ ਸਿਕਿਉਰਿਟੀ ਵੀ ਕੱਟਣੀ ਹੈ ਕੁਝ। ਇਹ ਗਵਰਨਮੈਂਟ ਤੋਂ ਜਿਹੜਾ ਲੋਨ ਲਿਆ ਉਹ ਤੋਂ ਤੁਸੀਂ ਬਚ ਨਹੀਂ ਸਕਦੇ, ਚਾਹੇ ਜੋ ਮਰਜ਼ੀ ਕਰ ਲਓ। ਜੀ SBA ਦੇ ਲੋਨ ਦੀ ਜਿਹੜੀ ਗੱਲ ਹੈਗੀ ਨਾ, SBA ਦਾ ਲੋਨ ਜਿਹੜਾ SBA ਜਿਹੜੀ ਆ ਇਹਦਾ ਹੁੰਦਾ ਹੈ ਕਿ SBA ਨੇ ਇਸ ਲੋਨ ਨੂੰ ਸ਼ੋਰਟੀ ਦਿੱਤੀ ਆ ਜੀ, ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਇਸ ਲੋਨ ਨੂੰ ਗਾਰੰਟੀ ਦਿੱਤੀ ਆ। ਤੇ ਜਦੋਂ ਤੁਸੀਂ 25,000 ਤੋਂ ਜਦੋਂ ਤੁਸੀਂ ਇਹ ਪੇਪਰ ਵਰਕ ਸਾਈਨ ਕਰਦੇ ਆ, SBA ਦਾ ਜਿਹੜਾ ਪੇਪਰ ਵਰਕ ਤੁਹਾਨੂੰ ਆਉਂਦਾ ਆ, ਜਦੋਂ ਤੁਸੀਂ ਉਹਨੂੰ ਸਾਈਨ ਕਰਦੇ ਆ ਤੇ 25,000 ਤੋਂ ਉੱਤੇ ਦੀ ਜਿਹੜੀ ਤੁਹਾਡਾ ਲੋਨ ਅਮਾਊਂਟ ਹੈਗਾ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਰੈਸਟ ਆਫ ਦਾ ਪ੍ਰਾਪਰਟੀਜ਼ ਹੈਗੀਆਂ, ਜੇ ਤੁਹਾਡਾ ਘਰ ਹੈਗਾ, ਤੁਹਾਡਾ ਹੋਰ ਕੋਈ ਚੀਜ਼ਾਂ ਹੈਗੀਆਂ, ਉਹ ਟਾਈ ਅਪ ਕੀਤੀਆਂ ਜਾਂਦੀਆਂ ਆ। ਸੋ ਇਹ ਕਿਉਂਕਿ ਮੇਰੇ ਕੋਲ ਵੀ ਇਹ ਐਪਲੀਕੇਸ਼ਨ ਆਈ ਆ, ਮੈਂ ਵੀ ਦੇਖੀ ਹੈ ਸਾਰੀ, ਔਰ ਉਹਦੇ ਵਿੱਚ ਜੇ ਤੁਹਾਡਾ 25,000 ਤੋਂ ਜ਼ਿਆਦਾ ਹੈਗਾ ਤੇ ਉਹਨੂੰ ਤੁਹਾਨੂੰ ਪ੍ਰਾਪਰਟੀਜ਼ ਟਾਈ ਅਪ ਹੁੰਦੀਆਂ ਨਾਲ। ਸੋ ਇਹ ਜ਼ਰੂਰ ਦਿਮਾਗ 'ਚ ਰੱਖਿਓ ਕਿ ਇਹਦੇ ਨਾਲ ਸਿਰਫ ਤੇ ਸਿਰਫ ਇਹ ਸਿੱਧਾ ਲੋਨ ਨਹੀਂ ਹੈਗਾ, ਪਰ ਇਹਦੇ ਨਾਲ ਪ੍ਰਾਪਰਟੀ ਟਾਈ ਅਪ ਵੀ ਕੀਤੀ ਜਾਂਦੀ ਆ। ਇੱਕ ਹੋਰ ਬੜਾ ਕੁਐਸਚਨ ਮੈਂ ਸਾਂਝਾ ਕਰਨਾ, ਸਾਡੇ ਕੋਲ ਕਾਲਰ ਵੀ ਆ, ਇਹਦਾ ਕਾਰਨ ਕੀ ਹੈ ਨਾ ਰਮਨ ਜੀ, ਪ੍ਰੋਬਲਮ ਕੀ ਆ ਵੀ ਇਹ ਜਿਹੜਾ ਕੁਐਸਚਨ ਹੈ ਐਕਚੁਅਲੀ ਹੈਗਾ CPA ਦਾ, ਜਿਹੜਾ ਤੁਹਾਡਾ ਪਬਲਿਕ ਅਕਾਊਂਟੈਂਟ ਆ। ਪ੍ਰੋਬਲਮ ਕੀ ਆ ਵੀ ਕੱਲ ਮੈਂ ਆਰਟੀਕਲ ਪੜ੍ਹ ਰਿਹਾ ਸੀ, ਜਿਹੜੇ CPA ਆ ਨਾ ਉਹ ਇਹਦੇ ਤੇ ਕੋਈ ਸਪੋਰਟ ਨਹੀਂ ਕਰਨਾ ਚਾਹਦੇ। ਰੀਜ਼ਨ ਕੀ ਆ ਵੀ SBA ਨੇ ਸਪੈਸ਼ਲੀ ਕਿਹਾ ਆ ਵੀ ਜਿਹੜੇ ਇਹ ਲੋਨ ਦਿੱਤੇ ਗਏ ਆ ਲੋਕਾਂ ਨੂੰ, ਇਹ ਉਹਨਾਂ ਨੂੰ ਬਿਜ਼ਨਸ ਨੂੰ ਸਰਵਾਈਵ ਕਰਨ ਲਈ ਦਿੱਤੇ ਗਏ ਆ ਤੇ ਇਹਦੇ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਇਹਦੇ ਨਾਲ ਡੀਲ ਕਰਦਾ ਉਹ ਪੈਸੇ ਨਾ ਚਾਰਜ ਕਰੇ। ਸੋ ਜਿਹੜੇ ਅਕਾਊਂਟੈਂਟ ਜਾਂ CPA ਉਹ ਇਸ ਗੱਲੋਂ ਡਰਦੇ ਆ ਵੀ ਕੱਲ ਨੂੰ ਸਾਡੇ ਤੇ ਐਕਸ਼ਨ ਨਾ ਆ ਜਾ ਜੇ ਅਸੀਂ ਕਿਸੇ ਤੋਂ ਪੈਸੇ ਲਏ, ਤੁਹਾਡਾ ਜਿਹੜਾ ਲੋਨ ਅਪਲਾਈ ਕਰਨ ਲਈ ਜਾਂ ਲੋਨ ਜਦੋਂ ਫੋਰਗਿਵਨੈਸ ਕਰਨੀ ਆ ਉਹਦੀ ਐਪਲੀਕੇਸ਼ਨ ਭਰਨ ਦੇ ਲਈ, ਇਸ ਕਰਕੇ ਉਹ ਡਰ ਰਿਹਾ। ਮੈਂ ਅਕਾਊਂਟੈਂਟਸ ਦੀ ਇੱਕ ਆਰਟੀਕਲ ਸੀ ਉਹਦੇ ਵਿੱਚ ਇਹ ਪੜ੍ਹਿਆ ਕੱਲ ਜੀ। ਥੈਂਕ ਯੂ ਜੀ ਕਾਲ ਦੇ ਲਈ। ਪਰ ਇਹ ਮੈਨੂੰ ਤਾਂ ਸੁਣਨ 'ਚ ਇਹ ਆਇਆ ਵੀ ਲੋਕੀ ਜਿਹੜੇ ਐਪਲੀਕੇਸ਼ਨ ਭਰਨ ਨੂੰ ਬੜੇ ਪਰਸੈਂਟੇਜ ਚਾਰਜ ਕਰਨ ਲੱਗ ਗਏ। ਪਹਿਲਾਂ ਤਾਂ ਫਲੈਟ ਫੀਸ ਹੁੰਦੀ ਸੀ, ਹੁਣ ਤਾਂ ਪਰਸੈਂਟੇਜ ਚਾਰਜ ਕਰਨ ਲੱਗੇ ਵੀ ਕਿੰਨੇ ਦਾ ਲੋਨ ਹੋਊਗਾ ਉਹਨੇ % ਲੈਣਾ। ਇਹ ਰੋਂਗ ਆ। ਇਹ ਮੈਂ ਜਿਹੜੀ ਨਾ CPA ਅਕਾਊਂਟੈਂਟਸ ਦਾ ਜਰਨਲ ਆ ਉਹਦਾ ਕੱਲ ਆਰਟੀਕਲ ਪੜ੍ਹਿਆ, ਉਹਦਾ ਆਪਾਂ ਸ਼ੇਅਰ ਵੀ ਕਰ ਦਾਂਗੇ ਫੇਸਬੁੱਕ ਦੇ ਉੱਤੇ। ਥੈਂਕ ਯੂ ਜੀ ਕਾਲ ਦੇ ਲਈ। ਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਰਮਨ ਜੀ, ਇਹਦੇ ਵਿੱਚ ਨਾ ਜਿੱਦਾਂ ਕਨਫਿਊਜ਼ਨ ਜਿਹੜੀ ਇਸ ਕਰਕੇ ਹੋ ਜਾਂਦੀ, ਇੱਕ ਤਾਂ ਜਿਹੜਾ ਡਿਜ਼ਾਸਟਰ ਲੋਨ ਆ ਜਿਹੜਾ 1.5 ਲੱਖ ਤੱਕ ਦਾ ਮਿਲਿਆ ਆ, ਇੱਕ ਉਹ ਆ ਤੇ ਇੱਕ PPP ਲੋਨ ਹੈਗਾ ਆ। ਜਿਹੜਾ PPP ਲੋਨ ਆ ਉਹਦੀ ਫੋਰਗਿਵਨੈਸ ਤਾਂ ਹੀ ਹੋਊਗੀ ਜੇ ਉਹ 60% ਉਹਦੇ ਤੇ ਯੂਜ਼ ਕੀਤਾ ਤੇ 40% ਜਿਹੜਾ ਯੂਟਿਲਿਟੀਜ਼ ਬਿਜ਼ਨਸ ਦੇ ਨਾਲ ਸੰਬੰਧਿਤ ਜਿਹੜਾ ਯੂਜ਼ ਕੀਤਾ। ਸੋ ਜਿਹੜਾ EIDL ਵਾਲਾ ਡਿਜ਼ਾਸਟਰ ਵਾਲਾ ਵੀ ਕਹਿ ਰਹੇ ਆ ਵੀ ਉਹ ਵੀ ਉਹਦੇ ਵਿੱਚ ਵੀ ਇਹੀ ਆ ਵੀ ਉਹ ਤੁਸੀਂ 100% ਜਾਂ ਉਹਦੇ ਵਿੱਚ ਕੁਝ % ਬਿਜ਼ਨਸ ਦੇ ਉੱਤੇ ਹੀ ਲਾਗੂ ਯੂਜ਼ ਕਰਨਾ ਹੈ ਜਾਂ ਉਹਦੇ ਵਿੱਚ ਥੋੜੀ ਖੋਲ ਨਹੀਂ, ਉਹ ਲੋਨ ਤਾਂ ਉਹਨੇ ਇਸੇ ਕਰਕੇ ਦਿੱਤਾ ਵੀ ਤੁਹਾਡਾ ਬਿਜ਼ਨਸ ਸਰਵਾਈਵ ਹੋਵੇ। ਬਿਜ਼ਨਸ ਜੀ ਬਿਲਕੁਲ ਉਹਦੇ ਵਿੱਚ ਕੰਡੀਸ਼ਨਸ ਆ ਜੀ, ਮੈਂ ਪੂਰੀਆਂ ਕੰਡੀਸ਼ਨਸ ਦੇਖੀਆਂ ਉਹਦੇ ਵਿੱਚ ਜੀ। ਔਰ ਡੈਫੀਨਿਟਲੀ ਕੰਡੀਸ਼ਨਸ ਹੈਗੀਆਂ ਕਿ ਹਾਊ ਟੂ ਯੂਜ਼ ਦੈਟ। ਓਕੇ, ਇਹ ਨਹੀਂ ਆ ਵੀ ਜਿੱਥੇ ਮਰਜ਼ੀ ਫ੍ਰੀ ਵਿਲ ਨਹੀਂ ਆ ਉਹਦੇ ਤੇ ਵੀ ਜਿੱਦਾਂ ਮਰਜ਼ੀ ਜਿੱਦਾਂ। ਮੈਂ ਇੱਕ ਇਹ ਵੀ ਇਸ ਦੇ ਨਾਲ ਹੀ ਜੁੜੀ ਹੋਈ ਖਬਰ ਦੱਸਦੇ ਜਾਵਾਂ, ਆਲਰੇਡੀ 11 ਸੂਬਿਆਂ ਦੇ ਵਿੱਚ 12 ਵੱਖ-ਵੱਖ ਕ੍ਰਿਮੀਨਲ ਚਾਰਜਸ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਫਾਈਲ ਕੀਤੇ ਗਏ ਆ ਕੰਪਨੀਆਂ ਦੇ ਉੱਤੇ ਜਿਨ੍ਹਾਂ ਨੇ ਇਹ ਫੰਡਸ ਨੂੰ ਮਿਸਯੂਜ਼ ਕੀਤਾ ਆ। ਇੱਕ ਬੰਦੇ ਨੇ, ਟੈਕਸਸ ਦੇ ਬੰਦੇ ਨੇ 1.5 ਮਿਲੀਅਨ ਉਹਨੂੰ PPP ਮਿਲਿਆ ਤੇ ਉਹਨੇ ਆਪਣੀ ਮੌਰਗੇਜ ਪੇ ਆਫ ਕਰਤੀ ਸੀ।
ਤੇ ਇੱਕ ਜਿਹੜਾ ਜਾਰਜੀਆ ਦੇ ਵਿੱਚ ਸੀਗਾ ਉਸਨੇ 2 ਮਿਲੀਅਨ ਦੀ ਗੱਡੀ ਵੀ ਬਾਏ ਕਰ ਲਈ ਸੀਗੀ, ਜਿਊਲਰੀ ਕਰ ਲਈ ਸੀ, ਆਪਣੀ ਚਾਈਲਡ ਸਪੋਰਟ ਪੇ ਕਰੀ ਜਾਂਦਾ ਸੀ ਉਸ ਲੋਨ ਦੇ ਨਾਲ। ਤੇ ਇੱਕ DC ਦੀ ਕੰਪਨੀ ਦੇ ਗਾਂ ਹੀ ਲੰਘ ਗਈ, ਉਹਨੇ ਨਕਲੀ ਸੋਸ਼ਲ ਸਿਕਿਉਰਿਟੀ ਨੰਬਰ ਲਿਖ ਕੇ ਜਿਹੜੇ ਆ ਉਹਨਾਂ ਦੇ ਨਾਂ ਦੇ ਉੱਤੇ EMPLOYEEਆਂ ਦੇ ਜਿਹੜੇ ਪੈਸੇ ਜਿਹੜੇ ਆ ਉਹ ਜਿਹੜੇ ਲੈ ਲਏ ਉਹਨਾਂ 'ਚ ਇੱਕ loan। ਇੰਡੀਅਨ ਵੀ ਸੀਗਾ। ਹਾਂਜੀ, ਸੋ ਇਹ ਰਗੜ ਹੋ ਜਾਣੇ ਆ। PPP ਵਾਲਿਆਂ ਨੇ ਕਿਹਾ ਆ, ਟ੍ਰੈਜਰੀ ਡਿਪਾਰਟਮੈਂਟ ਕਹਿੰਦਾ ਵੀ ਅਸੀਂ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਆ, ਇਹ ਜਿਨ੍ਹਾਂ ਨੇ ਵੀ PPP ਦਾ ਫਰਾਡ ਕਰ ਰਹੇ ਆ ਜਾਂ ਉਹ ਜਿਹੜੇ ਉਹ ਫੜੇ ਜਾਣੇ ਆ ਤੇ ਉਹਨਾਂ ਦੇ ਉੱਤੇ ਅਸੀਂ ਜਿਹੜੇ ਆ ਫਿਰ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਲਾਉਣੇ ਨੇ। ਹੋ ਸਕਦਾ ਵੀ ਕਈ ਕੰਪਨੀਆਂ ਜਿੱਤ ਵੀ ਜਾਣ, ਪਰ ਇਹ ਆ ਵੀ ਜਿਹੜੇ ਮਾਤੜ ਬੰਦੇ ਆ ਜਿਨ੍ਹਾਂ ਨੂੰ ਜ਼ਿਆਦਾ ਨਹੀਂ ਆ ਉਹਨਾਂ ਨੇ ਰਗੜ ਹੋ ਜਾਣਾ ਉਹਦੇ ਵਿੱਚ। ਸੋ ਇਹਦੇ 'ਚ ਸਮਾਰਟੀ ਨਹੀਂ ਚੱਲਣੀ ਰਮਨ ਜੀ। ਗੱਲ ਕੀ ਆ ਵੀ ਜਿਹੜੇ ਤੁਹਾਨੂੰ ਲੋਨ ਮਿਲੇ ਆ ਨਾ, ਉਹਨੇ ਡਾਇਰੈਕਟਲੀ ਤੁਹਾਡੇ ਬੈਂਕ ਅਕਾਊਂਟ 'ਚ ਜਮ੍ਹਾਂ ਕਰਾਏ ਆ, ਤੁਹਾਤੋਂ ਉਹਨੇ ਬੈਂਕ ਅਕਾਊਂਟ ਲਿਆ ਸੀ। ਸੋ SBI ਦੇ ਕੋਲ ਤੁਹਾਡੇ ਸਾਰੇ ਬੈਂਕ ਅਕਾਊਂਟ ਹੈਗੇ ਆ, ਸੋ ਉਹਨਾਂ ਨੇ ਟਰੇਸ ਕਰਨਾ ਕੋਈ ਬੜਾ ਹਾਰਡ ਨਹੀਂ ਹੈਗਾ ਜੀ। ਨਹੀਂ, ਜਦੋਂ ਤੁਸੀਂ ਅੱਜ ਕੱਲ ਤੁਸੀਂ ਆਪਣੇ ਇੱਕ ਜਿਹੜੇ ਵੀ ਬੈਂਕ ਕੋਲੋਂ ਲੋਨ ਲਿਆ, ਜਦੋਂ ਤੁਸੀਂ ਉਹ ਬੈਂਕ ਦੀ ਆਪਣੀ ਆਨਲਾਈਨ ਅਕਾਊਂਟ ਦੇ ਵਿੱਚ ਲੌਗਇਨ ਕਰਦੇ ਆ ਨਾ, ਤਾਂ ਪਹਿਲਾਂ ਤੁਹਾਡਾ ਲੋਨ ਅਮਾਉਂਟ ਉੱਤੇ ਟਿਕਿਆ ਆਉਂਦਾ ਸਾਹਮਣੇ ਜੀ। ਨਾਲੇ ਜੈਲੋ ਮਾਰਕ ਕੀਤਾ ਆ, ਉਹ ਨਹੀਂ ਇਹਨੂੰ ਪੂਰਾ ਨਾ PPP। ਹਾਂਜੀ, ਇਹ ਨਾ ਦੇਖੇ ਨਾ। ਇੱਕ ਗੱਲ ਹੋ ਰਿਹਾ ਹਰਜੋਤ ਭਾਜੀ ਤੇ ਰਾਜਕਰਨ, ਮੈਂ ਇੱਕ ਗੱਲ ਨਾ ਸਾਫ਼ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਸਾਡਾ ਕੋਈ ਮਕਸਦ ਇੱਥੇ ਰੇਡੀਓ ਸਟੇਸ਼ਨ ਤੇ ਆਣ ਕੇ ਕਿਸੇ ਨੂੰ ਡਰਾਉਣ ਦਾ ਜੀ ਬਿਲਕੁਲ ਬਚਾਉਣ ਦਾ ਆ ਤੁਹਾਨੂੰ ਜੀ। ਸਾਡਾ ਮਕਸਦ ਇਹ ਹੈਗਾ ਕਿ ਜੇ ਕਿਸੇ ਇੱਕ ਟਾਈਮ ਤੇ ਤੁਸੀਂ ਰੱਬ ਨਾ ਕਰੇ ਤੁਸੀਂ ਕੋਈ ਗਲਤ ਕੰਮ ਕਰਦੇ ਹੋ, ਪਰ ਜੇ ਤੁਸੀਂ ਕਰਦੇ ਹੋ ਤਾਂ ਸ਼ਾਇਦ ਹੋ ਸਕਦਾ ਸਾਡੀ ਮਾੜੀ ਮੋਟੀ ਗੱਲ ਜਿਹੜੀ ਆ ਤੁਹਾਡੇ ਕੰਨ ਪੈ ਜਾਵੇ, ਤੁਸੀਂ ਹਟ ਜਾਓ ਤੇ ਆਪਣਾ ਬਚਾਅ ਹੋ। ਸੋ ਜੇ ਡਰਾਉਣ ਦਾ ਹੀ ਕੰਮ ਹੋਵੇ ਰਮਨ ਜੀ, ਤਾਂ ਅਸੀਂ 2 ਮਹੀਨੇ ਰੌਲਾ ਕਾਹਤੇ ਪਾਉਣਾ ਸੀ ਵੀ ਆਹ ਅਪਲਾਈ ਕਰੋ ਰੇਡੀਓ ਤੇ। ਜਿੰਨਾ ਅਸੀਂ ਰੌਲਾ ਪਾਇਆ ਮੈਨੂੰ ਨਹੀਂ ਲੱਗਦਾ ਕਿਸੇ ਨੇ ਪਾਇਆ ਹੋਵੇ ਜੀ। ਆਪਣੇ ਨਾਲ ਕਾਲਰ ਜੀ ਫਿਰ ਹੋ ਜਾਂਦਾ ਨਾ, ਜਦੋਂ ਬਾਹਰ ਕਮਿਊਨਿਟੀ ਦੇ ਵਿੱਚ ਜਾਂਦੇ ਆ ਤਾਂ ਉਹ ਫਿਰ ਇਹ ਇੱਕ ਜਿਹੜਾ ਮੈਨੂੰ ਕੁਐਸਚਨ ਜਿਹੜਾ ਆ ਬਹੁਤ ਸੁਣਨ ਨੂੰ ਮਿਲਦਾ ਆ ਬਈ ਤੁਸੀਂ ਐਵਰੀ ਥਰਸਡੇ ਮਾਰਨਿੰਗ ਆਣ ਕੇ ਦੁਨੀਆ ਸਾਰੀ ਡਰਾ ਦਿੰਦੇ ਆ। ਮੈਂ ਕਿਹਾ ਯਾਰ ਕੀ ਕਰੀਏ ਹੁਣ, ਜੇ ਸੱਚਾ ਬੋਲਣਾ ਤਾਂ ਉਹ ਸੱਚਾ ਹੀ ਆ, ਜੇ ਤੁਸੀਂ ਗਲਤ ਕਰਦੇ ਆ ਤਾਂ ਤੁਹਾਨੂੰ ਆਪੇ ਡਰ ਲੱਗਣਾ ਜੀ। ਰਣਦੀਪ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਰਮਨ ਭਾਜੀ ਨੂੰ। ਭਾਜੀ ਮੇਰਾ ਕੁਐਸਚਨ ਇਹ ਆ ਕਿ ਜੇ ਆਪਣੀਆਂ ਪਲੇਟਾਂ ਆਪਣੇ ਕੋਲ ਲੌਂਗ ਦੀਆਂ ਨੇ ਬਟ ਆਪਾਂ ਲੋਕਲ ਚੱਲ ਰਹੇ ਹਾਂ, ਲੋਕਲ ਕੰਮ ਕਰ ਰਹੇ ਹਾਂ, ਸੋ ਡੂ ਵੀ ਸਟਿਲ ਨੀਡ ਇਫਤਾ, ਆਪਾਂ ਨੂੰ ਸਟਿਲ ਇਫਤਾ ਫਾਈਲ ਕਰਨਾ ਪੈਣਾ ਕਿ ਨਹੀਂ ਪੈਣਾ? ਡੈਫੀਨੇਟਲੀ ਜੀ, ਜਿਹੜਾ ਇਹ ਕੁਐਸਚਨ ਹੈਗਾ ਮੈਂ ਡੈਫੀਨੇਟਲੀ ਜਿਹੜੀਆਂ ਪਲੇਟਸ ਵਾਲੇ ਹੈਗੇ ਉਹਨਾਂ ਦਾ ਹੈਗਾ, ਮੈਂ ਇੱਥੇ ਤੁਹਾਨੂੰ ਐਕਚੁਅਲੀ ਕਲੀਅਰ ਆਨਸਰ ਨਹੀਂ ਦੇ ਸਕਦਾ ਕਿਉਂਕਿ ਮੈਂ ਜਿਹੜੀ ਕਿਉਂਕਿ ਪਲੇਟਾਂ ਦਾ ਡੈਫੀਨੇਟਲੀ ਹੈਗਾ ਕਿ ਜੇ ਤੁਸੀਂ ਪਲੇਟਸ ਜਿਹੜੀਆਂ ਆ ਤੁਹਾਡੀਆਂ ਬਾਹਰਲੀਆਂ ਸਟੇਟਾਂ ਦੀਆਂ ਹੈਗੀਆਂ, ਤੁਹਾਨੂੰ ਇਫਤਾ ਤਾਂ ਭਰਨਾ ਪੈਣਾ ਆ। ਯੂ ਹੈਵ ਟੂ ਸ਼ੋ 000 ਜਾਂ ਕਿਸ ਤਰ੍ਹਾਂ ਵੀ ਤੁਹਾਨੂੰ ਜਿਹੜਾ ਜਿੱਥੇ ਜੇ ਤੁਸੀਂ ਉਹ ਸਟੇਟ 'ਚ ਨਹੀਂ ਜਾ ਰਹੇ, ਪਰ ਜੇ ਤੁਸੀਂ ਲੋਕਲ ਕਰ ਰਹੇ ਹੈਗੇ ਆ ਤੇ ਡੈਫੀਨੇਟਲੀ ਵਾਈ ਡੋਂਟ ਯੂ ਜਸਟ ਗੈਟ ਦ ਪਲੇਟ ਫॉर ਦ ਸਟੇਟ ਯੂ ਆਰ ਵਰਕਿੰਗ ਇਨ। ਜਿਹੜੀ ਸਟੇਟ ਦੇ ਵਿੱਚ ਤੁਸੀਂ ਕੰਮ ਕਰ ਰਹੇ ਆ ਉਸੇ ਸਟੇਟ ਦਾ ਆਪਣਾ ਪਲੇਟਾਂ ਰੱਖੋ ਤਾਂ ਕਿ ਤੁਹਾਨੂੰ ਜਿਹੜੀ ਇਫਟਾ ਫਾਈਲਿੰਗ ਦੀ ਜਿਹੜੀ ਲਿਮਿਟੇਸ਼ਨਸ ਆ ਉਹ ਉੱਥੋਂ ਤੱਕ ਹੀ ਰਹਿ ਜਾਣ। ਸੋ ਇਹ ਉੱਦਾਂ ਹੁੰਦਾ ਕਿ ਤੁਸੀਂ ਯੂਜ਼ ਨਹੀਂ ਕਰ ਰਹੇ ਉਹ ਸਟੇਟ ਨੂੰ, ਉੱਥੇ ਜਾ ਨਹੀਂ ਰਹੇ, ਪਰ ਤੁਹਾਡੀ ਰਿਕੁਆਇਰਮੈਂਟ ਇਫਟਾ ਦੀ ਬਣਦੀ ਆ ਕਿਉਂਕਿ ਤੁਹਾਡੇ ਕੋਲ ਪਰਮਿਟ ਹੈਗਾ, ਤੁਹਾਡੇ ਕੋਲ ਪਲੇਟਾਂ ਹੈਗੀਆਂ, ਸੋ ਤੁਹਾਨੂੰ ਉਹਨਾਂ ਨੂੰ ਰਿਪੋਰਟ ਜ਼ਰੂਰ ਕਰਨਾ ਪੈਣਾ ਚਾਹੇ ਤੁਸੀਂ ਉੱਥੇ ਜਾ ਰਹੇ ਆ ਚਾਹੇ ਨਹੀਂ ਜਾ ਰਹੇ। ਪਰ ਕਲੀਅਰਲੀ ਇਹਦੇ ਬਾਰੇ ਦੇ ਵਿੱਚ ਜਿਹੜੇ ਆਪਣੇ ਪਲੇਟਸ ਵਾਲੇ ਆ ਉਹਨਾਂ ਦੇ ਕੋਲੋਂ, ਜਾਂ ਮੈਂ ਇਹ ਕੁਐਸਚਨ ਜਿਹੜਾ ਨੈਕਸਟ ਟਾਈਮ ਤੁਹਾਨੂੰ ਕਲੀਅਰ ਕਰ ਦੂੰਗਾ ਜੀ, ਕਲੀਅਰ ਕਰ ਦਾਂਗੇ। ਤੇ ਬਾਕੀ ਸਰਦਰਦੀ ਘਟਦੀ ਆ ਜੇ ਤੁਸੀਂ ਲੋਕਲ ਹੀ, ਤੁਹਾਨੂੰ ਪਤਾ ਵੀ ਤੁਸੀਂ ਭਵਿੱਖ ਵਿੱਚ ਵੀ ਉੱਦਾਂ ਹੀ ਕਰਨਾ ਹੈ, ਸੋ ਬੈਟਰ ਆ ਵੀ ਉਸ ਚੀਜ਼ਾਂ ਨੂੰ ਜਿਹੜਾ ਉਧਰ ਮੂਵ ਜਿਹੜਾ ਉਹ ਤੁਸੀਂ ਕਰ ਲਓ। ਥੈਂਕ ਯੂ ਰਣਦੀਪ ਜੀ। ਥੈਂਕ ਯੂ ਜੀ। ਬਿਲਕੁਲ। ਸੋ ਜਦੋਂ ਆਪਾਂ ਬਿਜ਼ਨਸ ਕਰਦੇ ਹਾਂ ਆਪਾਂ ਟਰਾਈ ਕਰੀਏ ਵੀ ਕਿਹੜਾ ਆਪਣੇ ਲਈ ਈਜ਼ੀ ਆ। ਐਕਸਟਰਾ ਸਿਰਦਰਦੀ, ਐਕਸਟਰਾ ਪੇਪਰ ਵਰਕ ਨੂੰ ਘਟਾਉਣਾ ਚਾਹੀਦਾ ਹੈ, ਵਧਾਉਣਾ ਨਹੀਂ ਚਾਹੀਦਾ। ਜੇ ਉਸ ਤੋਂ ਬਗੈਰ ਕਿਸੇ ਚੀਜ਼ ਤੋਂ ਅਲੱਗਾ ਜਿਹੜਾ ਉਹ ਚੱਲ ਜਾਂਦਾ ਆ ਤੇ ਉਸ ਨੂੰ ਉਸ ਹਿਸਾਬ ਦੇ ਨਾਲ ਹੀ ਚਲਾਓ। ਕਈ ਦੀ ਬੰਦਾ ਸੋਚਦਾ ਹੈ ਵੀ ਹਾਂ ਕੋਈ ਨਹੀਂ, ਮੈਂ ਆਉਣ ਵਾਲੇ ਭਵਿੱਖ ਦੇ ਵਿੱਚ ਬਾਹਰ ਜਿਹੜਾ ਕੰਮ ਕਰਿਆ ਕਰਨਾ, ਲੌਂਗ ਤੇ ਜਾਣਾ ਤੇ ਫਿਰ ਆਪਾਂ ਉਦੋਂ ਕੰਮ ਆ ਜਾਣਗੀਆਂ। ਇਹ ਨਾ ਹੋਵੇ ਨਾ ਵੀ ਉਸ ਚੀਜ਼ ਨੂੰ 2-4 ਸਾਲਾਂ ਬਾਅਦ ਤੁਸੀਂ ਕਰਨਾ, ਪਰ 2-4 ਸਾਲ ਐਵੇਂ ਹੀ ਤੁਹਾਨੂੰ ਹਰ ਵਾਰੀ ਜਿਹੜਾ ਇਫਟਾ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਫਾਈਲ ਕਰਦੇ ਰਹਿਣਾ, ਸਮਾਂ ਵੀ ਤੁਹਾਡਾ ਜਿਹੜਾ ਉਹ 'ਚ ਵੇਸਟ ਹੁੰਦਾ ਆ। ਸੋ ਬਿਜ਼ਨਸ ਨਾਲੇ ਇਸੇ ਚੀਜ਼ ਤੇ ਸਾਰੀ ਪਲੈਨਿੰਗ ਹੈ ਜੀ। ਪਲੈਨਿੰਗ ਕਰੋ, ਜੇ ਤੁਸੀਂ ਕੰਮ ਲੋਕਲ ਸ਼ੁਰੂ ਕਰਨਾ ਹੈਗਾ, ਨੈਕਸਟ ਈਅਰ ਤੋਂ ਸ਼ੁਰੂ ਕਰਨਾ, ਜਿੱਥੋਂ ਤੁਹਾਡੇ ਰਿਨਿਊਅਲ ਆਉਂਦੇ ਆ ਉੱਥੋਂ ਤੁਸੀਂ ਚੇਂਜ ਕਰੋ। ਥੋੜੀ ਜਿਹੀ ਪਲੈਨਿੰਗ ਕਰਨੀ ਸ਼ੁਰੂ ਕਰੋ, ਮਤਲਬ ਇੱਕਦਮ ਲੋਕਲ ਕਰ ਲਿਆ, ਇੱਕਦਮ ਲੌਂਗ ਕਰ ਲਿਆ, ਉੱਦਾਂ ਦੀਆਂ ਚੀਜ਼ਾਂ ਨਹੀਂ। ਮੈਂ ਨਹੀਂ ਕਹਿੰਦਾ ਤੁਸੀਂ ਕਰ ਰਹੇ ਹੋ, ਬਟ ਇਹ ਓਵਰਆਲ ਜਨਰਲ ਹਰ ਇੱਕ ਲਈ ਹੈਗਾ ਕਿ ਜੇ ਤੁਸੀਂ ਕੋਈ ਵੀ ਕੰਮ ਤੁਸੀਂ ਸਵਿਚ ਅਰਾਊਂਡ ਕਰਨਾ ਤੇ ਉਹਦੀ ਪਲੈਨਿੰਗ ਜ਼ਰੂਰ ਕਰੋ ਜੀ। ਤੇ ਸਮਾਂ ਵੀ ਆਪਣਾ ਸਮਾਪਤ ਆ ਤੇ ਦੱਸਦੇ ਜਾਈਏ ਤੇ ਇਹ ਵੀ ਦੱਸ ਦਿਓ ਥੋੜੀ ਜਿਹੀ ਜਾਣਕਾਰੀ ਵੀ ਇਹ ਜਿਹੜਾ ਇਸ ਟਾਈਮ ਹਾਈਵੇ ਵਾਲਾ ਬਿੱਲ ਆ ਉਹਦਾ ਕੁਝ ਬਣਿਆ ਕਿ ਨਹੀਂ ਬਣਿਆ, ਅਜੇ ਫਸਿਆ ਹੀ ਆ ਕਿਤੇ? ਬਿਲਕੁਲ ਜੀ, ਜਿਹੜਾ ਹਾਈਵੇ ਬਿੱਲ ਹੈਗਾ ਸਟਿਲ ਸਟਕ ਹੈਗਾ ਆ।
2 ਮਹੀਨੇ ਰਹਿ ਗਏ ਆ ਉਹਦੇ ਜਿਹੜਾ ਨਵਾਂ ਹਾਈਵੇ ਬਿੱਲ ਨੂੰ ਅਪਰੂਵ ਹੋਣ ਨੂੰ ਉਹਦੇ ਲਈ ਚਾਹੀਦਾ ਆ ਆਪਣੇ ਜਿਹੜੇ ਆ ਹਾਈਵੇਜ਼ ਹੈਗੇ ਆ। ਪਰ ਇਹਦੇ ਵਿੱਚ ਇੱਕ ਗੱਲ ਹੋਰ ਕਲੀਅਰ ਕਰਦੇ ਆ, ਇਸ ਬਿੱਲ ਦੇ ਵਿੱਚ ਜਿਹੜੀ ਪ੍ਰੋਬਲਮ ਹੈਗੀ ਆ, ਸਾਨੂੰ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਹ ਹੈਗੀ ਆ ਕਿ ਜਿਹੜੇ ਆਵਰਸ ਆਫ ਸਰਵਿਸ ਦੀਆਂ ਚੇਂਜਿਸ ਸੀਗੀਆਂ ਉਹ ਵੀ ਇਸ ਬਿੱਲ ਦੇ ਵਿੱਚ ਸਟਕ ਹੈਗੀਆਂ, ਜਿਹੜੀਆਂ ਕਿ ਇਸ ਵੇਲੇ ਬਹੁਤ ਸਾਡੇ ਜਿਹੜੇ WhatsApp ਯੂਨੀਵਰਸਿਟੀ ਗਰੁੱਪ ਹੈਗੇ ਆ ਉਹਨਾਂ ਦੇ ਵਿੱਚ ਇਹ ਜਿਹੜੀ ਆ ਬੜੀ ਧਮਾਈ ਜਾ ਰਹੀ ਆ ਗੱਲ ਕਿ ਆਵਰਸ ਆਫ ਸਰਵਿਸ ਸਤੰਬਰ ਦੇ ਵਿੱਚ ਲਾਗੂ ਹੋ ਜਾਣੇ ਆ, ਤੇ ਉਹ ਗੱਲ ਕੀਤੀ ਜਾ ਰਹੀ ਆ, ਉਹ ਬਿਲਕੁਲ ਗਲਤ ਹੈਗੀ ਆ। ਪਲੀਜ਼ ਗਲਤ ਖਬਰ ਨਾ ਫੈਲਾਇਆ ਕਰੋ, ਕਿਉਂਕਿ ਸਾਨੂੰ ਬਹੁਤ ਦਿਨ ਮਹੀਨੇ ਲੱਗ ਜਾਂਦੇ ਉਹਨੂੰ ਠੀਕ ਕਰਨ ਨੂੰ। ਸੋ ਜਿਹੜਾ ਇਹ ਹਾਈਵੇ ਬਿੱਲ ਹੈਗਾ ਇਹਦੇ ਵਿੱਚ ਆਪਣਾ ਜਿਹੜਾ ਪ੍ਰੋਬਲਮੈਟਿਕ ਆਪਣੇ ਲਈ ਚੀਜ਼ ਹੈਗੀ ਆ ਉਹ ਹੈਗੀ ਆ ਕਿ ਆਪਣੇ ਆਵਰਸ ਆਫ ਸਰਵਿਸ ਜਿਹੜੇ ਆ ਇਹਦੇ ਵਿੱਚ ਇਹ ਕਿਹਾ ਗਿਆ ਕਿ ਆਵਰਸ ਆਫ ਸਰਵਿਸ ਨੂੰ ਅਗਲੇ 18 ਮਹੀਨੇ ਤੱਕ ਮੁਲਤਵੀ ਕਰ ਦਿੱਤਾ ਜਾਵੇ ਜਾਂ ਔਨ ਹੋਲਡ ਪਾ ਦਿੱਤਾ ਜਾਵੇ। ਸੋ ਉਹ ਆਪਣੇ ਲਈ ਬੜੀ ਮਾੜੀ ਖਬਰ ਹੈਗੀ ਆ ਇਸ ਵੇਲੇ। ਸੋ ਜੇ ਬਿੱਲ ਪਾਸ ਹੁੰਦਾ ਆ ਉਹਦੇ ਨਾਲ ਤੇ ਫਿਰ ਇਹ ਪ੍ਰੋਬਲਮ ਆ ਸਕਦੀ, ਆਵਰਸ ਆਫ ਸਰਵਿਸ ਜਿਹੜਾ ਇਹ ਮੂਵ ਫਾਰਵਰਡ ਹੋ ਸਕਦਾ, ਬਟ ਹੋਪਫੁਲੀ ਜਿਹੜੀ ਨੈਗੋਸ਼ੀਏਸ਼ਨਸ ਦੇ ਵਿੱਚ ਆ ਇਹ ਹੋ ਸਕਦਾ ਕਿ ਜਿਹੜਾ ਆਵਰਸ ਆਫ ਸਰਵਿਸ ਦਾ ਬਿੱਲ ਹੈਗਾ, ਦੇਖੋ ਇਹ ਉਹੀ ਉਦੋਂ ਜਿੱਦਾਂ ਉਹ ਨਹੀਂ ਸੋਨੇ ਵਾਲੀਆਂ ਚਾਬੀਆਂ ਦਿੱਤੀਆਂ ਸੀਗੀਆਂ ਉਦੋਂ ਜਿਹੜਾ ਆਪਣਾ ਪ੍ਰੋਟੈਸਟ ਹੋਇਆ ਸੀ, ਫੜਾਏ ਸੀਗੇ, ਮਿਲੀ ਆਪਣੀ ਸੋਨੇ ਵਾਲੀ ਚਾਬੀ ਮਿਲੀ ਸੀ ਵੀ ਅਪਰੂਵ ਹੋ ਗਏ, ਪਰ ਉਹ ਆ ਵੀ ਉਹ ਅਪਰੂਵ ਤਾਂ ਕਰਤੇ ਪਰ ਪੈਰਾਂ ਦੇ ਵਿੱਚ ਗੱਲਾਂ 'ਚ ਫਸਾਲੇ ਜੀ, ਗੱਲਾਂ 'ਚ ਫਸਾਲੇ ਆ ਉਹਨਾਂ ਨੇ ਜੀ, ਉੱਤੋਂ ਹੱਥਕੜੀਆਂ ਖੋਲਤੀਆਂ ਪਰ ਪੈਰਾਂ ਵਾਲੀਆਂ ਬੇੜੀਆਂ ਪਾਤੀਆਂ। ਹਾਂ ਇੱਥੇ ਇਤੋਂ ਗਾਂ ਨਹੀਂ ਤੁਸੀਂ ਜਾਂਦੇ ਰਮਨ ਜੀ ਤੇ ਰਾਜ ਜੀ, ਇੱਕ ਵਾਰੀ ਫੇਰ ਜਿੰਨੇ ਸਾਡੇ ਟਰੱਕਰ ਵੀਰ ਹੈ ਇੱਕ ਵਾਰੀ ਬੇਨਤੀ ਕਰਦੇ ਆ ਭਾਈ, 5 ਮਹੀਨੇ ਹੋ ਗਏ ਕਰੋਨਾ ਵਾਇਰਸ ਨੂੰ ਸ਼ੁਰੂ ਹੋਇਆ ਨੂੰ, ਕੋਈ ਢਿੱਲਪੁਣਾ ਨਾ ਰੱਖੋ, ਜਿੱਥੇ ਕਿਤੇ ਵੀ ਬਾਹਰ ਜਾਂਦੇ ਆ ਮਾਸਕ ਵਗੈਰਾ ਪੂਰਾ, ਕਲੀਨਿੰਗ ਹੱਥ ਸਾਫ਼ ਪੂਰਾ ਰੱਖੋ, ਤੇ ਖਾਸ ਕਰਕੇ ਜਿਹੜੇ ਸੈਂਟਰਲ ਵੈਲੀ 'ਚ ਰਹਿ ਰਹੇ ਆ ਰਮਨ ਜੀ, ਤੁਸੀਂ ਵੀ ਆਉਣ ਵਾਲੇ ਕਹਿੰਦੇ ਵੀ 8 ਤੇ 10 ਦਿਨ ਤੁਹਾਡੇ ਟੈਂਪਰੇਚਰ 105 ਡਿਗਰੀ ਤੋਂ ਲੈ ਕੇ 113 ਡਿਗਰੀ ਹੋਣਾ ਆ। ਹੀਟ ਵੇਵ ਬਹੁਤ ਜ਼ਿਆਦਾ ਆ ਰਹੀ ਆ, ਹੀਟ ਵੇਵ ਆ ਰਹੀ, ਸੋ ਪੂਰੇ ਕੈਲੀਫੋਰਨੀਆ 'ਚ ਹੀ ਜਿਹੜੀ ਇਸ ਟਾਈਮ ਇਹ ਹੀਟ ਵੇਵ ਜਿਹੜੀ ਹੋਣੀ ਹੈ। ਇੱਧਰ ਬੇਰੀਏ 'ਚ ਵੀ ਟੈਂਪਰੇਚਰ ਜਿਹੜੇ ਉੱਧਰ ਵਧਣੇ ਆ, ਪਰ ਬਚਾਅ ਜਿਹੜਾ ਉਹ ਰੱਖੋ। ਅੱਜ ਤਾਂ ਇਨਫੈਕਟ ਬੇਰੀਆ ਨੇ ਵਿਸ਼ੇਸ਼ ਤੌਰ ਦਿੱਤੀ ਹੀਟ ਐਡਵਾਈਜ਼ਰੀ ਵੀ ਜਿਹੜੀ ਉਹ ਜਾਰੀ ਕੀਤੀ ਆ। ਉੱਧਰਲੇ ਵਾਲੇ ਆਦੀ ਤਾਂ ਹੁੰਦੇ ਆ, ਪਰ ਫਿਰ ਵੀ ਜਿਹੜਾ ਬਚਾਅ ਦੇ ਵਿੱਚ ਹੀ ਜਿਹੜਾ ਉਹ ਬਚਾਅ ਹੈਗਾ ਆ। ਸੋ ਜ਼ਰੂਰ ਇਸ ਚੀਜ਼ ਨੂੰ ਧਿਆਨ ਰੱਖਿਓ। ਅਤੇ ਨਾਲੇ ਜਿਹੜੇ ਟਰੱਕਰ ਸੁਣ ਰਹੇ ਆ, ਜਦੋਂ ਤੁਸੀਂ ਉਹ 99 ਦੇ ਉੱਤੇ ਜਾਂਦੇ ਆ ਅਤੇ ਜਦੋਂ ਫਰੈਜ਼ਨੋ ਟੱਪ ਜਾਂਦੇ ਆ, ਜਿਹੜਾ ਮਰਸੈਡ ਤੋਂ ਗਾਂਹ ਨੂੰ ਲੰਘ ਜਾਂਦੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਤੁਸੀਂ 1570 AM ਦੇ ਉੱਤੇ ਜਿਹੜਾ ਉਹ ਤੁਸੀਂ ਪੰਜਾਬੀ ਰੇਡੀਓ US ਨੂੰ ਸੈਕਰਾਮੈਂਟੋ ਤੱਕ 99 ਤੇ I-5 ਦੇ ਉੱਤੇ ਜਿਹੜਾ ਉਹ ਤੁਸੀਂ ਨਾਲ ਦੇ ਨਾਲ ਸੁਣਦੇ ਜਾ ਸਕਦੇ ਆ। 1570 1570 AM ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਉਸ ਪੂਰੇ ਕੋਰੀਡੋਰ ਦੇ ਵਿੱਚ ਜਿਹੜਾ ਉਹ ਸੁਣ ਸਕਦੇ ਸੋ ਬਿਲਕੁਲ ਹੁਣ LA ਤੋਂ ਪਹਾੜੀਆਂ ਤੋਂ ਲੈ ਕੇ 1350 AM ਬੇਕਰਸਫੀਲਡ ਅੱਗੇ ਆ ਕੇ ਜੀ ਫ੍ਰਿਜ਼ਨੋ ਵਾਲਾ ਆ ਜਾਂਦਾ, ਫਿਰ 1300 AM, ਉਹ ਤੋਂ ਅੱਗੇ 1570 AM ਸ਼ੁਰੂ ਹੋ ਜਾਂਦਾ ਤੁਹਾਡਾ ਡੈਲਹਾਈ ਲਿਵਿੰਗਸਟਨ ਤੋਂ ਲੈ ਕੇ ਲੋਡਾਈ ਤੱਕ, ਤੇ ਲੋਡਾਈ ਤੋਂ ਹਾਂਜੀ ਅੱਗੇ ਫਿਰ 1470 AM ਸੈਕਰਾਮੈਂਟੋ, ਉਹ ਤੋਂ ਅੱਗੇ ਫਿਰ ਰੈਡਿੰਗ ਦੀ ਪਹਾੜੀਆਂ ਵੱਲ ਨੂੰ ਯੂਬਾ ਸਿਟੀ ਵੱਲ ਨੂੰ 1450 AM ਯੂਬਾ ਸਿਟੀ 'ਚ। ਜੀ ਬਿਲਕੁਲ ਜੀ, ਹੁਣ ਤੁਸੀਂ ਜਿਹੜਾ ਜੀ ਆਪਣਾ ਡੇਲੀ ਦਾ ਕੰਮ ਵੀ ਕਰੀ ਜਾਓ ਤੇ ਨਾਲ ਨਾਲ ਪੰਜਾਬੀ ਰੇਡੀਓ USA ਦਾ ਆਨੰਦ ਵੀ ਮਾਣੀ ਜਾਓ। ਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਵੀ ਜਿਹੜਾ ਸਮਾਪਤ ਹੈ। ਇੱਕ ਵਾਰੀ ਫਿਰ ਜਾਂਦੇ ਮੈਂ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਹਾਂ ਵੀ ਜਦੋਂ ਅਸੀਂ ਲਾਈਨਸ ਸ਼ੁਰੂ 'ਚ ਓਪਨ ਕੀਤੀਆਂ ਹੁੰਦੀਆਂ, ਪਲੀਜ਼ ਉਦੋਂ ਜਿਹੜੀਆਂ ਕਾਲਾਂ ਕਰਨੀਆਂ ਜਿਹੜੀਆਂ ਸ਼ੁਰੂ ਕਰ ਦਿਆ ਕਰੋ। ਬਿਲਕੁਲ ਤੁਸੀਂ ਅਖੀਰਲੇ ਮਿੰਟਾਂ 'ਚ ਫਿਰ ਕਾਲ ਕਰਦੇ, ਫਿਰ ਸਮਾਂ ਸਮਾਪਤ ਹੋ ਜਾਂਦਾ, ਫਿਰ ਕਾਲਸ ਲੈ ਨਹੀਂ ਹੁੰਦੀਆਂ, ਪਹਿਲੋਂ ਕਾਲਾਂ ਕਰਨੀਆਂ ਜਿਹੜੀਆਂ ਉਹ ਸ਼ੁਰੂ ਕਰ ਦਿਆ ਕਰੋ। ਅਤੇ ਦੱਸ ਜੇ ਵੀ ਇਸ ਤੋਂ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਫਿਰ ਆਤਮਿਕ ਆਨੰਦ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ, 12:30 ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਆਵੇਗਾ ਅੱਜ ਹੀ ਕੁਝ ਗੱਲਾਂ ਕੁਝ ਗੀਤ, 2 ਵਜੇ ਤੋਂ ਲੈ ਕੇ ਤੇ ਪ੍ਰੋਗਰਾਮ ਆਵੇਗਾ ਜੀ 3:30 ਵਜੇ ਤੱਕ ਨਜ਼ਰੀਆ, 3:30 ਤੋਂ 4 ਵਜੇ ਤੱਕ ਸਿਹਤ ਸੰਭਾਲ ਦਾ ਜਿਹੜਾ ਵੀਰਵਾਰ ਦਾ ਜਗਵੀਰ ਸਿੰਘ ਹੋਣਾ ਦੇ ਨਾਲ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ। ਅਤੇ 4 ਵਜੇ ਜਿਹੜਾ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ 5:40 'ਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 6 ਵਜੇ ਗੁਰਬਾਣੀ ਦੇ ਪ੍ਰੋਗਰਾਮ, 8 ਵਜੇ ਖਬਰ ਤੇ ਨਜ਼ਰ ਜਿਹੜਾ ਉਹ ਪ੍ਰੋਗਰਾਮ, 8:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦੇ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ, ਅਤੇ ਫਿਰ ਬਾਅਦ ਦੇ ਵਿੱਚ ਪ੍ਰੋਗਰਾਮ 9 ਵਜੇ ਆਵੇਗਾ ਪਾਣੀ ਵਿੱਚ ਮਧਾਣੀ, ਜਿਸ ਦੇ ਵਿੱਚ ਬਾਤਾਂ ਬੁਝਾਰਤਾਂ ਜਿਹੜੀਆਂ ਆ ਉਹ ਜਿਹੜੀਆਂ ਚੱਲਣਗੀਆਂ। ਅਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM,